ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਵੱਡੀਆਂ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 7 ਮਾਰਚ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਤੇ ਮੈਡੀਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਜਾਂ ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟੋਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਤੋਂ ਸਵਾਲ ਪੁੱਛਣਾ, ਤਾਂ ਉਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੇਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ GL ਨੂੰ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੇਲਾ ਦੀ। ਨਿਮਾ ਸੋਹਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਤੋਂ। ਮੀਡੀਆ ਨੇ ਇੱਕ ਗੱਲ ਦਾ ਦਾਅਵਾ ਕੀਤਾ। ਮੀਡੀਆ ਦਾ ਦਾਅਵਾ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਅਸਲਾ ਲਾਇਸੈਂਸ ਜਿਹੜੇ ਉਹ ਰੱਦ ਹੋਣਗੇ। ਜੀ ਦੇਖੋ, ਇਹ ਦਿਨ ਪਰ ਸਾਰਾ ਦਿਨ ਜਿੱਦਾਂ ਕਹ ਲਓ ਕਿ ਖਬਰ ਚੱਲਦੀ ਰਹੀ ਹੈ। ਖਬਰ ਦੀ ਸਟਾਰਟਿੰਗ ਹੁੰਦੀ ਹੈ, ਦੈਨਿਕ ਭਾਸਕਰ ਅਖਬਾਰ ਨੇ ਆਪਣੇ ਫਰੰਟ ਪੇਜ ਤੇ ਖਬਰ ਛਾਪ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਤਾਂ ਨਾਮ ਵੀ ਜਨਤਕ ਕੀਤੇ ਨੇ, ਬਕਾਇਦਾ ਅਸਲਾ ਵੀ ਜਿਹੜੇ ਬੋਰ ਦਾ ਹੈ, ਕਿੰਨਾ ਅਸਲਾ ਹੈ, ਕਿ ਲਾਇਸੈਂਸ ਤੇ ਸਾਰੀ ਡਿਟੇਲ ਜਿਹੜੀ ਹੈ ਉਹ ਛਾਪ ਦਿੱਤੀ। ਤੇ ਉਹਦੇ ਬਾਅਦ ਫਿਰ ਇੱਥੇ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਸਾਡੇ ਵਰਗੇ ਜਿਹੜੇ ਨੇ ਉਹ ਕਾਪੀ ਪੇਸਟ ਮਹਿਕਮਾ, ਜਿਹੜੇ ਇੱਥੋਂ ਦੇ ਹੈਗੇ 4-5 ਮੇਨ ਚੈਨਲ, ਉਹ ਵੀ ਚੱਕ ਲੈਂਦੇ ਨੇ ਨਿਊਜ਼ ਉਸੇ ਤਰ੍ਹਾਂ ਹੀ ਛੇਤੀ ਗਏ। ਪਰ ਗੱਲ ਇਹ ਹੈ ਕਿ ਹਾਲੇ ਤੱਕ ਕਿਸੇ ਦਾ ਕੋਈ ਅਸਲਾ ਲਾਇਸੈਂਸ ਰੱਦ ਨਹੀਂ ਹੋਇਆ, ਮਤਲਬ ਕਿ ਸਿਵਾਏ ਇੱਕ ਨੂੰ ਛੱਡ ਕੇ ਜਿਹੜਾ 10 ਜਣਿਆਂ ਦਾ ਜ਼ਿਕਰ ਕੀਤਾ ਜਾ ਰਿਹਾ, ਔਰ ਉਹਦੇ ਵਿੱਚ ਇੱਕ ਕਾਰੋਬਾਰੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਖਾਸ ਤੌਰ ਤੇ। ਜਦ ਕਿ ਉਹਦਾ ਵੈਪਨ ਜੋ ਵੈਬਸਾਈਟ ਹੈ ਉਹਦਾ ਜਾ ਕੇ ਸਟੇਟਸ ਦੇਖੀਏ ਤੇ ਉਹ ਤਾਂ ਸਪਸ਼ਟ ਉੱਤੇ ਲਿਖਿਆ ਅਥਾਰਟੀ ਨੇ ਇਹਨਾਂ ਦਾ ਕੈਂਸਲ ਨਹੀਂ ਕੀਤਾ ਜਾ ਰਿਹਾ, ਜਦ ਕਿ ਦੂਜੇ ਪੈਂਡਿੰਗ ਚ ਪਾਏ ਹੋਏ ਨੇ। ਪੈਂਡਿੰਗ ਚ ਪਾਉਣ ਦਾ ਮਤਲਬ ਕੀ ਹੈ ਕਿ ਇਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ, ਇਹ ਸਾਫ਼ ਹੈ, ਸਪਸ਼ਟ ਹੈ। ਜਦ ਅਸੀਂ ਉਸ ਕਾਰੋਬਾਰੀ ਨਾਲ ਗੱਲ ਕੀਤੀ, ਸਾਡੀ ਟੀਮ ਨੇ ਗੱਲ ਕੀਤੀ, ਤਾਂ ਉਹ ਕਹਿੰਦਾ ਕਿ ਮੇਰੀ ਇਹ ਇਨਕੁਆਇਰੀ ਤਾਂ ਨਵੰਬਰ ਚ ਚੱਲ ਰਹੀ ਸੀਗੀ, ਨਵੰਬਰ ਤੋਂ ਸ਼ੁਰੂ ਹੋਈ ਹੈ। ਇਹਦਾ ਮਤਲਬ ਹੈ ਕਿ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਇਨਕੁਆਇਰੀਆਂ ਜਿਹੜੀਆਂ ਅਸਲੇ ਮੁਤਲਕ ਕੀਤੀਆਂ ਜਾ ਰਹੀਆਂ ਸੀ। ਤੇ ਉਸ ਕਾਰੋਬਾਰੀ ਦਾ ਵੀ ਕਹਿਣਾ ਸੀਗਾ ਕਿ ਦੇਖੋ, ਮੈਂ ਤੇ ਕਦੇ ਉਹਨਾਂ ਦੇ ਨਾਲ ਉੱਥੇ ਰਿਹਾ ਨਹੀਂ ਹੈ, ਹਾਲਾਂਕਿ ਜਾਣ ਪਛਾਣ ਤੋਂ ਜਾਂ ਕਹਿ ਲਓ ਕਿ ਉਹਨਾਂ ਨੇ ਇਨਕਾਰ ਨਹੀਂ ਕੀਤਾ ਕਿ ਸਾਡੀ ਹੈ ਜਾਣ ਪਛਾਣ ਹੈ, ਪਰ ਅੰਮ੍ਰਿਤਪਾਲ ਸਿੰਘ ਦੇ ਨਾਲ ਉਹ ਕਹਿੰਦੇ ਕਿ ਮੈਂ ਕਦੇ ਵੀ ਕਿਸੇ ਪ੍ਰੋਗਰਾਮ 'ਚ ਵਿਚਰਿਆ ਹੀ ਨਹੀਂ। ਇਹ ਇਹਨਾਂ ਨੇ ਕਿਉਂ ਲਿਸਟ ਬਣਾ ਦਿੱਤੀ ਹੈ? ਤਾਂ ਮਤਲਬ ਕਿ ਸਮਝ ਨਹੀਂ ਆਈ ਇਹ ਕਹਾਣੀ ਕਿੱਥੋਂ ਸਟਾਰਟ ਹੋਈ ਹੈ। ਤੇ ਫਿਰ ਵੀ ਜੇ ਆਪਾਂ ਦੇਖੀਏ, ਗੱਲ ਤੋਂ ਸਬਕ ਨਹੀਂ ਲਿਆ ਜਾ ਰਿਹਾ, ਜਿਹੜੀ ਪੰਜਾਬ ਦੇ ਵਿੱਚ ਏਡੀ ਵੱਡੀ ਬਣੀ ਸੀਗੀ ਸਿਕਿਉਰਿਟੀ ਦੇ ਮੁੱਦੇ ਨੂੰ ਲੈ ਕੇ, ਸਿੱਧੂ ਮੂਸੇਵਾਲੇ ਦੀ ਮੈਂ ਜ਼ਿਕਰ ਕਰ ਰਿਹਾ, ਉਹ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਸੀਗੀ। ਤਾਂ ਹੁਣ ਪੁਲਿਸ ਅਧਿਕਾਰੀ ਕੋਈ ਵੀ ਸਾਹਮਣੇ ਆ ਕੇ ਪੁਸ਼ਟੀ ਕਰਨ ਤੋਂ ਗਰੇਜ਼ ਕਰ ਰਿਹਾ ਹੈ ਕਿ ਕੀ ਵਾਕਿਆ ਕੋਈ ਇਸ ਤਰ੍ਹਾਂ ਇਹਨਾਂ ਨੇ ਇਨਕੁਆਇਰੀ ਜਿਹੜੀ ਵਿੱਢੀ ਹੋਈ ਹੈ, ਕਿ ਇਸ ਤਰ੍ਹਾਂ ਲਾਇਸੈਂਸ ਰੱਦ ਕੀਤੇ ਜਾ ਸਕਦੇ ਆ। ਹਾਲਾਂਕਿ ਅਸੀਂ ਕੁਝ ਜਿਹੜੇ ਲਾਇਸੈਂਸ ਧਾਰਕ ਅੰਮ੍ਰਿਤਪਾਲ ਸਿੰਘ ਦੇ ਨਾਲ ਚੱਲਦੇ ਨੇ, ਅਸੀਂ ਉਹਨਾਂ ਦੇ ਨਾਲ ਵੀ ਪਹੁੰਚ ਕੀਤੀ, ਉਹਨਾਂ ਚੋਂ 1-2 ਨਾਲ ਸਾਡੀ ਗੱਲ ਵੀ ਹੋਈ। ਉਹਨਾਂ ਨੇ ਇਨਕਾਰ ਕੀਤਾ, ਉਹ ਕਹਿੰਦੇ ਕਿ ਨਹੀਂ, ਸਾਨੂੰ ਤੇ ਤੁਹਾਡੇ ਤੋਂ ਪਤਾ ਲੱਗ ਰਿਹਾ, ਕੋਈ ਪ੍ਰਸ਼ਾਸਨਿਕ ਤੌਰ ਤੇ ਸਾਨੂੰ ਕੋਈ ਨਾ ਸੂਚਿਤ ਕੀਤਾ ਹੈ, ਨਾ ਕਿਸੇ ਨੇ ਕੋਈ ਇਨਕੁਆਇਰੀ 'ਚ ਸ਼ਾਮਲ ਕੀਤਾ ਹੈ। ਮਤਲਬ ਕਿ ਇਹ ਪੁਸ਼ਟੀ ਤੋਂ ਬਗੈਰ ਹੀ ਹੈ। ਪਹਿਲਾਂ ਉਹਨਾਂ ਨੇ ਛਾਪ ਦਿੱਤਾ ਕਿ ਰੱਦ ਹੋਣਗੇ, ਫਿਰ ਆਪਣਾ ਜਿਹੜਾ ਉਹਨਾਂ ਦਾ ਡਿਜੀਟਲ ਵਰਜ਼ਨ ਹੈ ਉਹਦੇ ਵਿੱਚ ਕਹਿ ਦਿੱਤਾ ਕਿ ਰੱਦ ਹੋ ਗਏ ਆ।
ਕਿਸੇ ਵੀ ਪੁਲਿਸ ਅਧਿਕਾਰੀ ਦਾ ਕੋਈ ਜ਼ਿਕਰ ਨਹੀਂ ਹੈ ਕਿ ਕਿਸ ਨੇ ਪੁਸ਼ਟੀ ਕੀਤੀ ਹੈ। ਮੈਂ ਤੁਹਾਨੂੰ ਵੈਬਸਾਈਟ ਤੋਂ ਉਹ ਲਾਈ ਹੋਈ ਜਿਹੜੀ ਹੈ ਮਤਲਬ ਕਿ ਲਿਸਟ ਹੈ ਸਟੇਟਸ ਦੀ, ਉਹਦੇ ਬਹਾਵ ਤੇ ਦੱਸ ਦਿੱਤਾ, ਕਿਉਂਕਿ ਸਾਡਾ ਕੰਮ ਹੈ ਕਿ ਥੋੜਾ ਬਹੁਤ ਅਸੀਂ ਹੱਥ ਪੱਲਾ ਮਾਰਦੇ ਹਾਂ ਕਿ ਬਈ ਇਹ ਚੀਜ਼ਾਂ ਜਿਹੜੀਆਂ ਤਸਦੀਕ ਕੀਤੀਆਂ ਜਾਣ। ਉੱਥੇ ਕੁਝ ਵੀ ਨਹੀਂ ਹੈ ਸਿਵਾਏ ਇੱਕ ਲਾਇਸੈਂਸ ਦੇ। ਇਹ ਕਿਉਂ ਰੌਲਾ ਪਾਇਆ ਜਾ ਰਿਹਾ, ਇਹ ਵੇਖਣ ਵਾਲੀ ਗੱਲ ਹੈ। ਹਾਲਾਂਕਿ ਇਹਦੇ ਤੇ ਜੇ ਤੁਸੀਂ ਦੇਖੋਗੇ ਤਾਂ ਕੋਈ ਠੋਸ ਪ੍ਰਤੀਕਰਮ ਨਹੀਂ ਹੈ ਸੋਸ਼ਲ ਮੀਡੀਆ ਦਾ, ਕਿਉਂਕਿ ਖਬਰ ਇੰਨੀ ਜ਼ਿਆਦਾ ਮਤਲਬ ਕਿ ਇਹ ਤਵੱਜੋ ਹਾਸਲ ਨਹੀਂ ਕਰ ਸਕੀ ਜੀ। ਪਰ ਜਿਸ ਤਰ੍ਹਾਂ ਇੱਕ ਮਾਹੌਲ ਬਣਾਇਆ ਜਾ ਰਿਹਾ, ਕੱਲ ਨੂੰ ਖੁਦਾ ਨਾ ਖਾਸਤਾ ਕੋਈ ਸ਼ਰਾਰਤ ਹੋ ਜਾਵੇ, ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਹੋ ਜਾਵੇ, ਕੌਣ ਜ਼ਿੰਮੇਵਾਰ ਹੈ? ਤੁਸੀਂ ਸਿਕਿਉਰਿਟੀ ਸਾਰੀ ਉਹਨਾਂ ਦੀ ਵਾਪਸ ਲੈ ਲਓ, ਆਪ ਦੇ ਦਿਓ ਸਿਕਿਉਰਿਟੀ। ਮੰਨ ਲਓ ਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਬਈ ਇਸ ਤਰ੍ਹਾਂ ਹਥਿਆਰਾਂ ਦੀ ਨੁਮਾਇਸ਼ ਵਗੈਰਾ ਜਿਹੜੀਆਂ ਚੀਜ਼ਾਂ ਨੇ ਉਹ ਠੀਕ ਨਹੀਂ ਹੈ, ਤਾਂ ਤੁਸੀਂ ਆਪ ਲੈ ਲਓ, ਜ਼ਿੰਮਾ ਲੈ ਲਓ। ਅੱਗੇ ਤੁਸੀਂ ਇਸ ਸਿਕਿਉਰਿਟੀ ਵਾਲੇ ਮਸਲੇ ਤੇ ਇਸ ਤਰ੍ਹਾਂ ਦੇ ਕਦਮ ਚੁੱਕ ਕੇ ਫਸ ਗਏ ਸੀਗੇ। ਤਾਂ ਖੈਰ ਹੁਣ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੈ। ਮੀਡੀਆ ਦਾਅਵਾ ਜ਼ਰੂਰ ਕਰ ਰਿਹਾ ਕਿ ਰੱਦ ਹੋਣਗੇ, ਜਦੋਂ ਹੋਣਗੇ ਵੇਖੀ ਜਾਏਗੀ। ਹਾਲੇ ਤੱਕ ਨਾ ਤਾਂ ਕਿਸੇ ਲਾਇਸੈਂਸ ਧਾਰਕ ਦੀ ਕੋਈ ਪੁਸ਼ਟੀ ਹੈ, ਨਾ ਕੋਈ ਅਧਿਕਾਰਤ ਤੌਰ ਤੇ ਅਧਿਕਾਰੀ ਦੀ ਪੁਸ਼ਟੀ ਹੈ। ਤੇ ਦੂਜੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਉਹ ਵੇਖਣ ਵਾਲੀ ਹੈ, ਉਹਦੇ ਤੇ ਕੋਈ ਕਿਸੇ ਦੀ ਨਿਗਾਹ ਨਹੀਂ ਹੈਗੀ। ਉਹ ਇਹ ਆ ਕਿ ਅਜਨਾਲਾ ਵਾਲੀ ਘਟਨਾ ਸਥਾਨ ਤੇ ਅੱਜ ਦੱਸਦੇ ਆ ਕਿ 2 ਕੰਪਨੀਆਂ ਪਹੁੰਚੀਆਂ ਨੇ ਨੀਮ ਫੌਜੀ ਦਸਤਿਆਂ ਦੀਆਂ। ਇਹ ਇੱਕ ਮਹੱਤਵਪੂਰਨ ਗੱਲ ਹੈ। ਕਿਉਂ? ਕਿਉਂਕਿ ਨੀਮ ਫੌਜੀ ਦਸਤਿਆਂ ਦੀ ਪੰਜਾਬ ਆਮਦ ਜੋੜੀ ਜਾ ਰਹੀ ਸੀ G20 ਦੇ ਨਾਲ। ਠੀਕ ਹੈ। ਤਾਂ G20 ਦਾ ਅਜਨਾਲੇ ਨਾਲ ਕੀ ਸੰਬੰਧ ਹੈ, ਇਹ ਵੀ ਇੱਕ ਵੇਖਣ ਵਾਲੀ ਗੱਲ ਹੈ। ਔਰ ਖੁਦ ਥਾਣੇ ਦੇ ਕੋਲ ਜਾ ਕੇ ਕੰਪਨੀਆਂ ਦਾ ਫੜਨਾ ਇਹ ਆਪਣੇ ਆਪ ਦੇ ਵਿੱਚ ਕਾਫੀ ਮਹੱਤਵਪੂਰਨ ਹੋ ਜਾਂਦਾ। ਹਾਲਾਂਕਿ ਹੋ ਸਕਦਾ ਉਤੋਂ ਰਵਾਨਗੀ ਵੀ ਹੋ ਜਾਵੇ, ਆਸੇ ਪਾਸੇ ਹੋ ਜਾਣ, ਪਰੰਤੂ ਉੱਥੇ ਸਵੇਰੇ ਦੇ ਟਾਈਮ ਜਿਹੜੀ ਇਹ ਖਬਰ ਆਈ ਕਿ ਕੰਪਨੀਆਂ 2 ਪਹੁੰਚੀਆਂ ਨੇ, ਉਹ ਕਾਫੀ ਇਸ ਮਾਮਲੇ ਨੂੰ ਕਿਤੇ ਨਾ ਕਿਤੇ ਦਿਲਚਸਪ ਬਣਾ ਦਿੰਦੀਆਂ ਨੇ। ਇਹ ਖਬਰਾਂ ਦੇਖਣਾ ਹੋਏਗਾ ਕਿ ਹੁਣ ਅੱਗੇ ਕਿੱਦਾਂ, ਕਿਉਂਕਿ ਇਹ ਤਾਂ ਕਾਫੀ ਮੀਡੀਆ ਕਲੇਮ ਕਰ ਰਿਹਾ ਹੈ ਕਿ ਦੇਖੋ ਜੀ ਅੰਦਰ ਖਾਤੇ CCTV ਫੁਟੇਜ ਖੰਗਾਲੀ ਜਾ ਰਹੀ ਹੈ, ਤਿਆਰੀ ਕੀਤੀ ਜਾ ਰਹੀ ਹੈ ਕਿ 20 ਤਾਰੀਖ ਤੋਂ ਬਾਅਦ ਹੋ ਸਕਦਾ ਹੈ ਕਿ ਕੋਈ ਕਾਰਵਾਈ ਹੋ ਜਾਵੇ। ਤਾਂ ਚਲੋ ਉਹ ਤਾਂ ਬਾਅਦ ਦੀ ਗੱਲ ਹੈ, ਜੇ ਕੋਈ ਗਲਤ ਹੈ ਉਹਦੇ ਤੇ ਕਾਰਵਾਈ ਕਰ ਦੇਣ, ਜੇ ਕੋਈ ਜਾਇਜ਼ ਹੈ ਤਾਂ ਠੀਕ ਹੈ, ਜੇ ਕੋਈ ਨਜਾਇਜ਼ ਹੈ ਉਹ ਨਾ ਡੁੱਬੋ ਤਾਂ ਕਿ ਕੋਈ ਹੋਰ ਨਾ ਪੁਆੜਾ ਪਵੇ। ਪਰ ਆ ਜਿਹੜੀ ਹੁਣ ਹਥਿਆਰਾਂ ਵਾਲੀ ਗੱਲ ਹੈ, ਮੈਂ ਵਾਰ-ਵਾਰ ਫਿਰ ਰਿਪੀਟ ਕਰ ਦੇਵਾਂ ਕਿ ਇਹ ਗੱਲ ਜਿਹੜੀ ਹੈ ਉਹ ਕਿਤੋਂ ਵੀ ਹਾਲੇ ਤੱਕ ਤਸਦੀਕ ਨਹੀਂ ਹੈ, ਨਾ ਦਸਤਾਵੇਜ਼ੀ ਤੌਰ ਤੇ ਨਾ ਹੀ ਕੋਈ ਅਧਿਕਾਰਤ ਪੁਸ਼ਟੀ ਤੌਰ ਤੇ। ਸਿਰਫ ਮੀਡੀਆ ਦਾ ਦਾਵਾ ਹੈ ਤੇ ਮੀਡੀਆ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾਵਾ ਤੇ ਅੱਜ ਕੱਲ ਵਿਖਾਵਾ ਕਰਦਾ ਹੈ। ਹਾਂਜੀ, ਜੇਕਰ ਤੁਸੀਂ ਮਿੰਟੂ ਜੀ ਅਜਨਾਲਾ ਘਟਨਾ ਤੋਂ ਬਾਅਦ ਦੀ ਗੱਲ ਕਰੋ ਤਾਂ ਜਿਹੜਾ ਹਿੰਦੀ ਮੀਡੀਆ, ਖਾਸ ਕਰਕੇ ਜਿਹੜਾ ਕੌਮੀ ਮੀਡੀਆ, ਰਾਸ਼ਟਰੀ ਮੀਡੀਆ, ਉਹਨੇ ਇਸ ਘਟਨਾ ਨੂੰ ਕੁਛ ਵੱਖਰੇ ਤਰੀਕੇ ਨਾਲ, ਅੱਜ ਵੀ ਜੇ ਤੁਸੀਂ ਕੁਛ ਵੈਬਸਾਈਟਾਂ, ਖਾਸ ਕਰਕੇ ਜੇ ਦੈਨਿਕ ਭਾਸਕਰ ਦੀ ਤੁਸੀਂ ਗੱਲ ਕੀਤੀ ਹੈ, ਉਹਦੇ ਜਿਹੜੇ ਹੈਡਰ ਪੜ੍ਹ ਲਓ, ਉਸ ਤੋਂ ਬਾਅਦ ਦੇ ਤੁਹਾਨੂੰ ਸਪਸ਼ਟ ਪਤਾ ਲੱਗ ਜਾਣਾ, ਫਰਕ ਪਤਾ ਲੱਗ ਜਾਣਾ ਕਿ ਹੈਡਿੰਗ ਲਿਖੀ ਕਿਹੜੇ ਐਂਗਲ ਦੇ ਨਾਲ। ਨਹੀਂ ਇਹੀ ਤੇ ਫਿਰ ਰੋਣਾ ਨਾ, ਦੈਨਿਕ ਭਾਸਕਰ ਨੇ ਲਿਖ ਦਿੱਤਾ ਤੇ ਜਿਹੜੇ ਸਾਡੇ ਇੱਥੋਂ ਕਾਪੀ ਪੇਸਟ ਕਰਦੇ ਨੇ ਉਹ ਕੌਣ ਨੇ? ਹਾਂਜੀ, ਉਹ ਤੁਸੀਂ ਸਹੀ ਜਾਂ ਜਿਹੜੇ ਉੱਥੋਂ ਖਬਰ ਚੱਕ ਕੇ ਰੇਡੀਓ ਤੇ ਕਰਦੇ ਨੇ ਉਹ ਕੌਣ ਨੇ? ਜੀ। ਘੱਟੋ ਘੱਟ ਸਾਡਾ ਫਰਜ਼ ਬਣਦਾ, ਅਸੀਂ ਰੇਡੀਓ ਤੋਂ ਰੋਟੀ ਖਾ ਰਹੇ ਹਾਂ, ਅਸੀਂ ਆਪਣੀ ਜੌਬ ਤੋਂ ਰੋਟੀ ਖਾ ਰਹੇ ਹਾਂ, ਸਾਡਾ ਫਰਜ਼ ਨਹੀਂ ਬਣਦਾ ਅਸੀਂ ਕਿਸੇ ਖਬਰ ਤੇ ਕੋਈ ਘੰਟਾ 1.5 ਘੰਟਾ ਲਾ ਲਈਏ। ਜਦੋਂ ਦੇਖੋ ਸਿੰਘ ਫਸ ਜਾਂਦੇ, ਕਈ ਵਾਰ ਤੁਹਾਨੂੰ 2.5 ਘੰਟੇ ਫੋਨ ਤੇ ਖਪਾਉਣੇ ਪੈਂਦੇ ਨੇ, ਅਫਸਰਾਂ ਨਾਲ ਗੱਲ ਕਰਨੀ ਪੈਂਦੀ ਹੈ, ਦਸਤਾਵੇਜ਼ ਕਢਾਉਣੇ ਪੈਂਦੇ ਨੇ, ਤਾਂ ਉਹ ਤੁਹਾਡੀ ਜੌਬ ਦਾ ਪਾਰਟ ਹੈ। ਕਿਉਂ ਭੱਜ ਰਹੇ ਹੋ ਤੁਸੀਂ? ਉਹ ਕੁਝ ਵੀ ਕਰ ਰਹੇ ਤੇ ਤੁਸੀਂ ਕੌਣ ਹੋ? ਜੀ। ਪੰਜਾਬੀ ਮੀਡੀਆ ਹੋ ਕੇ ਤੁਸੀਂ ਪੰਜਾਬੀ ਤੋਂ ਰੋਟੀ ਖਾ, ਠੀਕ ਹੈ, ਮੈਂ ਨਹੀਂ ਕਹਿੰਦਾ ਕਿ ਤੁਸੀਂ ਹਮਾਇਤ ਕਰੋ ਕਿਸੇ ਦੀ, ਪਰ ਨਹੀਂ ਮੁਖਾਲਫਤ ਵੀ ਨਾ ਕਰੋ ਤੁਸੀਂ ਕਿਸੇ ਦੀ। ਗੱਲ ਨੂੰ ਸਾਡਾ ਫਰਜ਼ ਹੈ ਕਿ 2 ਐਂਗਲਾਂ ਤੋਂ ਰੱਖੋ ਤੁਸੀਂ ਲੋਕਾਂ ਦੇ ਵਿੱਚ। ਤਾਂ ਗੱਲ ਇਹ ਹੈ ਕਿ ਸਾਡਾ ਫਰਜ਼ ਬਣਦਾ ਹੈ। ਚਲੋ ਠੀਕ ਹੈ, ਖਬਰਾਂ ਏਦਾਂ ਹੀ ਹੁੰਦੀਆਂ ਨੇ, ਖਬਰਾਂ ਤੇ ਕੋਈ ਇਹ ਤਾਂ ਨਹੀਂ ਕਿ ਮੋਹਰ ਲੱਗੀ ਹੁੰਦੀ ਹੈ, ਪੇਟੈਂਟ ਕਰਵਾਈਆਂ ਕਿਸੇ ਨੇ। ਖਬਰ ਤਾਂ ਜਨਤਕ ਹੈ, ਤੁਸੀਂ ਅੱਗੋਂ ਖਬਰ ਨੂੰ ਜਿਹੜਾ ਪੇਸ਼ ਕਰਨਾ ਹੈ ਤੁਹਾਡੇ ਕੋਲ ਤੁਹਾਡੀ ਰਿਸਰਚ ਤੇ ਹੋਣੀ ਚਾਹੀਦੀ ਹੈ, ਕੋਈ ਤਸਦੀਕ ਕਰਾਓ, ਕੋਈ ਇਹ ਹਵਾਲਾ ਦੇ ਦਿਓ ਕਿ ਮੈਂ ਉਸ ਬਿਹਾਵ ਤੇ ਕਹਿ ਰਿਹਾ ਵਾਂ। ਸਾਡੇ ਚ ਰਿਵਾਜ ਹੀ ਨਹੀਂ, ਅਸੀਂ ਕਿਸੇ ਨੂੰ ਕੋਟ ਵੀ ਨਹੀਂ ਕਰਦੇ ਕਿ ਇਹ ਗੱਲ ਜੀ ਫਲਾਣਾ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਮੈਂ ਸਿਰਫ ਤੁਹਾਨੂੰ ਦੱਸ ਰਿਹਾ ਵਾਂ। ਅਗਲਾ ਆਪੇ ਦੇਖੇ ਕਿ ਹਾਂ ਉਹਦੀ ਗੱਲ ਕਹੀ ਹੈ ਕਿ ਇਹ ਸੱਚ ਹੈ ਕਿ ਝੂਠ ਹੈ। ਇਹ ਤਾਂ ਹੁਣ ਦੇਖੋ, ਜਦੋਂ ਵਪਾਰੀ ਨੇ ਟੈਲੀਫੋਨ ਕੀਤਾ, ਉਹ ਜਿਹੜਾ ਕਾਰੋਬਾਰੀ ਹੈ ਸੱਜਣ, ਉਹਨੇ ਟੈਲੀਫੋਨ ਕੀਤਾ ਤੇ ਪੱਤਰਕਾਰ ਸਾਹਿਬ ਤੇ ਹਿੱਲ ਗਏ ਸੀਗੇ, ਉਹਨਾਂ ਨੇ ਬਾਅਦ ਚ ਫੋਨੋਂ ਲੈ ਕੇ ਚਲਾਏ ਕੁਝ ਚੈਨਲਾਂ ਨੇ।
ਨਹੀਂ ਤਾਂ ਉਹ ਡੈਫਾਮੇਸ਼ਨ ਵੀ ਪਾ ਸਕਦੇ ਸੀ ਪਾ ਸਕਦੇ ਸੀ ਕਿਉਂਕਿ ਉਹਨਾਂ ਦਾ ਵਰਜ਼ਨ ਨਹੀਂ ਲਿਆ ਗਿਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਵਿਧਾਨ ਸਭਾ ਦੀ। ਵਿਧਾਨ ਸਭਾ ਦੇ ਵਿੱਚ ਕਬਜ਼ੇ ਵਾਲੀ ਜ਼ਮੀਨ ਨੂੰ ਲੈ ਕੇ ਖਹਿਰਾ ਤੇ ਧਾਲੀਵਾਲ ਸਾਹਿਬ ਆਮੋ ਸਾਹਮਣੇ ਰਹੇ ਆ ਇੱਕ ਦੂਜੇ ਦੇ, ਤੇ ਖਹਿਰਾ ਸਾਹਿਬ ਨੇ ਚੰਗਾ ਕਹਿੰਦੇ ਚੈਲੰਜ ਵੀ ਕਰਤਾ ਉੱਥੇ ਵੀ, ਕੋਈ ਲਿਆਓ ਇਨਕੁਆਇਰੀ ਤੇ ਕਰੋ ਮੇਰੇ ਖਿਲਾਫ ਸਾਬਤ, ਤੇ ਮੈਂ ਅੱਜ ਤੋਂ ਬਾਅਦ ਵਿਧਾਨ ਸਭਾ ਹੀ ਨਹੀਂ ਵੜਦਾ। ਦੇਖੋ ਗੱਲ ਇਹ ਆ ਕਿ ਧਾਲੀਵਾਲ ਸਾਹਿਬ ਅੱਜ ਫਾਈਲਾਂ ਲੈ ਕੇ ਆਏ ਸਨ, ਕੱਲ ਮੁੱਦਾ ਉੱਠਿਆ ਸੀਗਾ, ਇਸੇ ਗੱਲ ਤੋਂ ਹੀ ਮਾਨ ਸਾਹਿਬ ਤਲਖੀ ਚ ਆ ਗਏ ਸਨ। ਉਹਨਾਂ ਨੇ ਜੋ ਸ਼ਬਦ ਖਹਿਰਾ ਸਾਹਿਬ ਬਾਬਤ ਬੋਲੇ ਸਨ ਉਹਦੇ ਤੋਂ ਵਿਵਾਦ ਜਿਹੜਾ ਜ਼ਿਆਦਾ ਭਖਿਆ। ਫਿਰ ਮੁੜ ਕੇ ਖਹਿਰਾ ਸਾਹਿਬ ਕਹਿੰਦੇ ਕਿ ਇਹ ਤਾਂ ਜਿਸ ਤਰ੍ਹਾਂ ਮੈਂ ਇਹਦੇ ਅੱਖਾਂ ਦੇ ਵਿੱਚ ਨਫ਼ਰਤੀ ਅੱਗ ਦੇਖੀ ਤੇ ਮੈਨੂੰ ਮਰਵਾ ਸਕਦਾ ਹੈ। ਵੈਸੇ ਇੱਥੋਂ ਤੱਕ ਗੱਲਾਂ ਖਹਿਰਾ ਸਾਹਿਬ ਨੇ ਵੀ ਕੋਈ ਉੱਥੇ ਢਿੱਲ ਨਹੀਂ ਕੀਤੀ। ਖਹਿਰਾ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਨੇ ਵੀ ਉਹ ਸ਼ਬਦ ਬੋਲੇ ਜਿਹੜੇ ਸੰਸਦੀ ਭਾਸ਼ਾ ਦੇ ਵਿੱਚ ਰਿਕਾਰਡ ਨਹੀਂ ਕੀਤੇ ਜਾ ਸਕਦੇ। ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਅੱਗੋਂ ਕੀ ਬੋਲਿਆ, ਕਿਉਂਕਿ ਸਾਨੂੰ ਮਾਈਕ 'ਚ ਸ਼ਬਦ ਜਿਹੜੇ ਬੋਲੇ ਜਾਂਦੇ ਆ ਉਹ ਸੁਣਾਈ ਦਿੰਦੇ ਆ। ਜਦੋਂ ਉੱਥੇ ਪ੍ਰੈਸ ਗੈਲਰੀ 'ਚ ਬੈਠੇ ਹੋਵੋਗੇ ਜਾਂ ਆਸੇ-ਪਾਸੇ ਬੈਠੇ ਹੋਵੋਗੇ ਤਾਂ ਜੋ ਪਾਸੇ ਬੋਲ ਰਿਹਾ ਹੁੰਦਾ ਨਾ ਉਹ ਸੁਣਾਈ ਦਿੰਦਾ ਆ। ਜੀ ਬਿਲਕੁਲ। ਤਾਂ ਖੈਰ ਢਿੱਲ ਕਿਸੇ ਪਾਸਿਓਂ ਨਹੀਂ ਹੈਗੀ, ਕਿਸੇ ਨੂੰ ਇਹ ਨਾ ਸਮਝ ਲਿਓ ਕਿ ਉੱਥੇ ਕੋਈ ਕਸਰ ਛੱਡਦਾ ਪਿਆ ਜੀ। ਸਾਰੇ ਆਪੋ ਆਪਣੀ ਡੁਗ-ਡੁਗੀ ਵਜਾ ਰਹੇ ਨੇ। ਤਾਂ ਸੁਖਪਾਲ ਸਿੰਘ ਖਹਿਰਾ ਨੇ ਬਾਹਰ ਆ ਕੇ ਗੱਲ ਕਹੀ ਤਾਂ ਸੁਖਪਾਲ ਸਿੰਘ ਖਹਿਰਾ ਵਾਲੀਆਂ ਜਿਹੜੀਆਂ ਉਹ ਗੱਲਾਂ ਸੀਗੀਆਂ, ਕਿਉਂਕਿ ਉਹਨਾਂ ਗੱਲਾਂ ਤੇ ਇੱਕ ਚੀਜ਼ ਸੀਗੀ ਕਿ ਸਵਾਲ ਬਹੁਤ ਵੱਡਾ ਸੀਗਾ, ਕਿਉਂਕਿ ਮਾਮਲਾ ਰਾਜ ਸਭਾ ਮੈਂਬਰ ਨਾਲ ਜੁੜਿਆ ਸੀ। ਅੱਜ ਇਹ ਫਾਈਲਾਂ ਲੈ ਆਏ, ਜਦੋਂ ਇਹ ਫਾਈਲਾਂ ਲੈ ਆਏ ਤਾਂ ਇਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਸਾਰਾ ਕੁਝ ਸਹੀ ਤਰੀਕੇ ਨਾਲ ਹੋਇਆ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਤੁਸੀਂ ਏਦਾਂ ਕਰੋ, ਇਨਕੁਆਰੀ ਬਿਠਾ ਦਿਓ ਬਾਈ, ਫਿਰ ਪਤਾ ਲੱਗੇਗਾ ਜੀ। ਤਾਂ ਇਸੇ ਚੱਕਰ ਦੇ ਵਿੱਚ ਫਿਰ ਥੋੜੀ ਤਲਖੀ ਜਿਹੜੀ ਆ ਧਾਲੀਵਾਲ ਸਾਹਿਬ ਨੂੰ ਵੀ ਆਈ। ਉਹ ਕਹਿੰਦੇ ਕਿ ਬਾਈ ਤੁਸੀਂ ਇਸ ਪਾਸੇ ਹੋਵੋ, ਸਾਡਾ ਸਗੋਂ ਸਾਥ ਦਿਓ, ਛਡਾਵਾਂਗੇ। ਤੇ ਤੁਹਾਡੇ ਤੇ ਆਪਦੇ ਸ਼ਰੀਕੇ ਨੇ ਉੱਥੇ 10 ਕਿੱਲੇ ਜ਼ਮੀਨ ਨਾਪ ਰੱਖੀ ਆ। ਉਹ ਅੱਗੋਂ ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਜੀ ਹੁਣ ਮੇਰਾ ਨਾਮ ਲਿਆ ਤੇ ਮੈਨੂੰ ਬੋਲਣ ਦਾ ਮੌਕਾ ਦਿਓ। ਇਹ ਬਿਲਕੁਲ ਗੱਲ ਸਹੀ ਹੈ ਕਿ ਜਦੋਂ ਵੀ ਕਿਸੇ ਇਸ ਤਰ੍ਹਾਂ ਦੇ ਵਿਧਾਨਕਾਰ ਦਾ ਨਾਮ ਲਿਆ ਜਾਂਦਾ ਤਾਂ ਉਹਨੂੰ ਬੋਲਣ ਦਾ ਫਿਰ ਮੌਕਾ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਜਿਹੜੀ ਹੈ ਉਹ ਉਹਦੇ ਤੇ ਸਟੇ ਹੋਇਆ, ਇਹਦੇ ਤੇ ਉਹਨਾਂ ਨੇ ਕੱਢ ਕੇ ਫਾਈਲ ਦੇ ਕਾਗਜ਼ ਰੱਖ ਦਿੱਤੇ ਕਿ ਆ ਚੱਕ ਆ ਲੈ ਪਿਆਰੇ, ਕਿ ਇਹਦੇ ਵਿੱਚ ਤਾਂ ਕੋਈ ਸਟੇ ਨਹੀਂ ਹੋਇਆ। ਇਹਦੇ ਤੇ ਫਿਰ ਕੀ ਆਪਸ਼ਨ ਬਚਦਾ ਸੀਗਾ? ਫਿਰ ਇਹੀ ਆਪਸ਼ਨ ਬਚਦਾ ਸੀਗਾ ਕਿ ਤੁਸੀਂ ਤਿੰਨੇ ਇਨਕੁਆਰੀਆਂ ਕਰਾ ਲਓ, ਸੀਚੇਵਾਲ ਵਾਲੀ ਤੇ LPU ਵਾਲੀ ਤੇ ਨਾਲ ਇਹ ਮੇਰੇ ਪਿੰਡ ਵਾਲੀ। ਮਤਲਬ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਕਿ ਵੇਖੋ ਸਾਡੇ ਤੇ ਟੱਬਰ ਨੇ ਆਪ ਗੁਰੂ ਘਰ ਨੂੰ ਦਾਨ ਕੀਤੀ ਹੋਈ ਹੈ। ਤਾਂ ਇਹ ਇਸ ਤਰ੍ਹਾਂ ਦੀ ਇੱਕ ਲੜਾਈ ਸੀ ਜਿਹੜੀ ਉੱਥੇ ਹੋਈ ਆ। ਅੱਜ ਮੁੱਖ ਮੰਤਰੀ ਦੀ ਵੀ ਸਪੀਚ ਸੀਗੀ, ਉਹ ਵੀ ਕੁਝ ਤੰਜਾਂ ਟਕੋਰਾਂ ਜ਼ਰੂਰ ਕਰਕੇ ਗਏ ਨੇ, ਪਰ ਕੱਲ ਨਾਲ ਉਹਨਾਂ ਦੇ ਸ਼ਬਦ ਅੱਜ ਬੜੇ ਨਪੇ ਤੁਲੇ ਸਨ, ਅੱਛੇ ਸ਼ਬਦ ਸੀਗੇ। ਆਪਣੀ ਸਰਕਾਰ ਦਾ ਉਹਨਾਂ ਨੇ ਏਜੰਡਾ ਦੱਸਿਆ, ਸਾਰਾ ਕੁਝ ਉਹਨਾਂ ਨੇ ਸਾਫ਼ ਕੀਤਾ ਕਿ ਕੀ ਕੁਝ ਅਸੀਂ ਕਰ ਰਹੇ ਹਾਂ। ਪਰੰਤੂ ਖੜਕਾ ਦੜਕਾ ਤੇ ਉੱਥੇ ਚੱਲਦਾ ਰਿਹਾ, ਅੱਜ ਵੀ ਚੱਲਦਾ ਰਿਹਾ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਾਵਰਕਾਮ ਦੀ। ਬਿਜਲੀ ਕੱਟ ਲਾਉਣ ਦੀ ਇਜਾਜ਼ਤ ਮੰਗਣ ਲੱਗ ਪਿਆ ਪਾਵਰਕਾਮ। ਹਾਂਜੀ, ਦੇਖੋ ਬਿਜਲੀ ਕੱਟ ਇਸ ਕਰਕੇ ਲੱਗੂਗੇ ਕਿਉਂਕਿ ਇਹਨਾਂ ਦੇ ਕੋਲ ਜੋ ਡਿਮਾਂਡ ਆਏਗੀ, ਡਿਮਾਂਡ ਦੇ ਮੁਤਾਬਕ ਸਪਲਾਈ ਨਹੀਂ ਹੋਏਗੀ ਜੀ। ਉਹਦੇ 'ਚ ਇੱਕ ਖੱਪਾ ਹੋਏਗਾ। ਦੇਖੋ ਅਸੀਂ ਪਿਛਲੇ ਲਗਭਗ 2-2.5 ਸਾਲ ਤੋਂ ਇਹਦੇ ਤੇ ਲਗਾਤਾਰ ਗੱਲ ਕਰ ਰਹੇ ਹਾਂ, ਤਾਂ ਹਮੇਸ਼ਾ ਉਹੀ ਗੱਲ ਜਿਹੜੀ ਆ ਪਹੁੰਚੋਂ ਕੇ ਆਉਂਦੀ ਹੈ ਕਿ ਸਾਡੇ ਕੋਲ ਬਹੁਤ ਆਪਸ਼ਨ ਹੈਗੇ ਨੇ, ਤਾਂ ਸਾਨੂੰ ਉਹ ਆਪਸ਼ਨ ਵਰਤਣੇ ਪੈਣਗੇ ਕਿ ਅਸੀਂ ਬਈ ਕਿਹੜਾ ਆਪਸ਼ਨ ਵਰਤ ਕੇ ਤੇ ਅੱਗੇ ਨਿਕਲ ਸਕਦੇ ਹਾਂ, ਅੱਗੇ ਜਾ ਸਕਦੇ, ਕਿਉਂਕਿ ਬਿਜਲੀ ਤੇ ਸਾਡਾ ਦਾਰੋਮਦਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਜੀ। ਤੇ ਬਦਕਿਸਮਤੀ ਦੇ ਨਾਲ ਅਪ੍ਰੈਲ ਮਈ ਇਹ 2 ਮਹੀਨੇ ਇਸ ਤਰ੍ਹਾਂ ਦੇ ਹੁੰਦੇ ਜਦੋਂ ਪੂਰੇ ਇੰਡੀਆ 'ਚ ਡਿਮਾਂਡ ਵੱਧਦੀ ਹੈ। ਮਈ ਤੋਂ ਬਾਅਦ ਨਹੀਂ, ਮਈ ਤੋਂ ਬਾਅਦ ਪੂਰੇ ਇੰਡੀਆ 'ਚ ਡਿਮਾਂਡ ਨਹੀਂ ਰਹਿੰਦੀ। ਉਹ ਕਿਉਂ? ਕਿਉਂਕਿ ਇੰਡੀਆ ਦੇ ਇੱਕ ਹਿੱਸੇ ਤੋਂ ਜਿਹੜਾ ਮੌਨਸੂਨ ਆ ਤੁਰਨਾ ਸਟਾਰਟ ਹੋ ਜਾਂਦਾ ਹੈ, ਉਹ ਵਧਿਆ ਹੁੰਦਾ ਤਾਂ ਫਿਰ ਉਹਦੇ ਨਾਲ ਕੀ ਹੈ ਕਿ ਕੁਝ ਸਟੇਟਾਂ ਦੀ ਡਿਮਾਂਡ ਬਿਲਕੁਲ ਹੀ ਘਟ ਜਾਂਦੀ ਹੈ, ਨਾਰਥ ਥੋੜਾ ਜਿਹਾ ਛੱਡ ਕੇ। ਤਾਂ ਇਦਾਂ ਹੀ ਹੈ। ਤਾਂ ਇਹ ਹੁਣ ਜਿਹੜੀ ਇਹਨਾਂ ਨੇ ਪਾਵਰਕਾਮ ਨੇ ਇਜਾਜ਼ਤ ਮੰਗੀ ਹੈ, ਉਹ ਮੰਗੀ ਹੈ ਰੈਗੂਲੇਟਰੀ ਤੋਂ ਇਜਾਜ਼ਤ ਮੰਗੀ ਹੈ ਕਿ ਸਾਨੂੰ ਬਈ ਗਰਮੀਆਂ ਦੇ ਵਿੱਚ ਕੱਟ ਲਾਉਣੇ ਪੈਣਗੇ, ਪਲੀਜ਼ ਤੁਸੀਂ ਇਜਾਜ਼ਤ ਦੇ ਦਿਓ। ਹੁਣ ਵੈਸੇ ਤਾਂ ਜਿਹੜੀ ਇਹਨਾਂ ਨੇ ਸਾਰੀ ਦੱਸੀ ਹੈ, ਉੱਥੇ ਤਫਸੀਲ ਦੱਸੀ ਹੈ, ਤਾਂ ਉਹਦੇ ਵਿੱਚ ਕੋਈ ਵੱਡਾ ਫਰਕ ਨਹੀਂ ਹੈਗਾ। ਜੇ ਕੋਈ ਹੀਲਾ ਵਸੀਲਾ ਕਰ ਲਓਗੇ ਤਾਂ ਮੈਨੂੰ ਲੱਗਦਾ ਕਿ ਕੱਟਾਂ ਤੋਂ ਬਚ ਵੀ ਸਕਦੇ ਆ। ਕੱਟ ਤਾਂ ਵੈਸੇ ਲੱਗਦਾ ਹੀ ਹੈ, ਸਵੇਰੇ ਸਾਡੇ ਤੇ ਇੱਕ ਕੱਟ ਪੱਕਾ ਹੀ ਆ, ਘੰਟੇ ਦਾ ਉਹ ਲੱਗਣਾ ਹੀ ਲੱਗਣਾ।
ਜੀ 1 ਘੰਟੇ ਦਾ ਕੱਟ ਤੇ ਲੱਗਦੇ ਨੇ, ਪਰੰਤੂ ਮਤਲਬ ਕਿ ਵੱਡੇ ਕੱਟ ਗਰਮੀਆਂ ਦੇ ਵਿੱਚ ਜਾਂ ਕਹ ਲਓ ਖੇਤੀ ਸੈਕਟਰ ਨੂੰ ਜਾਂ ਉਦਯੋਗ ਸੈਕਟਰ ਨੂੰ ਕੱਟ ਜਿਹੜੇ ਆ ਉਹ ਸ਼ਾਇਦ ਨਾ ਲੱਗਣ, ਜੇਕਰ ਇਹ ਥੋੜੀ ਜਿਹੀ ਹਿੰਮਤ ਮਾਰ ਲੈਣ, ਕਿਉਂਕਿ ਇਹਨਾਂ ਨੇ ਜਿਹੜੀ ਦੱਸੀ ਹੈ ਕਿ ਸਾਡੀ ਪੀਕ ਡਿਮਾਂਡ ਰਹੇਗੀ 15,336 ਮੈਗਾਵਾਟ ਜੀ ਜੀ ਤੇ ਸਾਡੇ ਕੋਲ ਜੋ ਕਹਿ ਲਓ ਕਿ ਪ੍ਰਾਪਤ ਸਾਰੇ ਵਸੀਲਿਆਂ ਤੋਂ ਸਪਲਾਈ ਰਹੇਗੀ ਉਹ ਰਹੇਗੀ ਲਗਭਗ 14,500 ਮੈਗਾਵਾਟ। ਤਾਂ ਮਤਲਬ ਕਿ ਇਹਨਾਂ ਨੂੰ ਤਕਰੀਬਨ 8-900 ਮੈਗਾਵਾਟ ਹੋਰ ਚਾਹੀਦੀ ਹੈ ਜੇ ਪੀਕ ਡਿਮਾਂਡ ਤੇ ਜਾ ਕੇ ਇਹਨਾਂ ਨੇ ਫੁੱਲ ਸਪਲਾਈ ਕਰਨੀ ਆ। ਤਾਂ ਕੋਈ ਜੁਗਾੜ ਕਰ ਲੈਣ, ਕੋਈ ਹੋਰ ਦੇਖ ਲੈਣ, ਟਰਾਂਸਮਿਸ਼ਨ ਸਮਰੱਥਾ ਤੇ ਹੁਣ ਖੜੇ ਪੈਰ ਨਹੀਂ ਵਧਣੀ, ਪਰ ਥੋੜਾ ਜਿਹਾ ਟਾਈਮ ਹੈਗਾ, ਜੇ ਕਰ ਲੈਣ ਤਾਂ ਹੋ ਸਕਦਾ ਕਿ ਪੂਰੀ ਦੀ ਪੂਰੀ ਕਰ ਵੀ ਦੇਣ ਸਪਲਾਈ। ਪਰ ਇਹ ਆ ਕਿ ਇਸ ਖੱਪੇ ਨੂੰ ਪੂਰਨ ਵਾਸਤੇ ਉਹ ਰੈਗੂਲੇਟਰੀ ਤੋਂ ਅਗਾਊ ਮੰਗ ਰਹੇ ਇਜਾਜ਼ਤ ਕਿ ਸਾਨੂੰ ਕੱਟ ਲਾਉਣ ਦੀ ਆਗਿਆ ਦੇ ਦਿਓ। ਤੇ ਲੋਕ ਕਹਿੰਦੇ ਆ ਕਿ ਇਹ ਤਾਂ ਬਈ ਹੁਣ ਤੋਂ ਹੀ ਸ਼ੁਰੂ ਹੋ ਗਏ ਆ, ਤਾਂ ਫਿਰ ਅੱਗੇ ਜਾ ਕੇ ਇਹਦਾ ਮਤਲਬ ਹੈ ਕਿ ਪੱਖੀਆਂ ਨੂੰ ਘੁੰਗਰੂ ਜਿਹੜੇ ਲੱਗੇ ਹੋਣਗੇ ਉਹ ਛਣਕਣਗੇ ਜ਼ਰੂਰ। ਜੀ ਅਗਲੀ ਗੱਲ ਕਰੀਏ ਮਿੰਟੂ ਜੀ NIA ਦੀ। NIA ਨੇ ਲਾਰੈਂਸ ਬਿਸ਼ਨੋਈ ਗਰੋਹ ਤੇ ਹੁਣ ਸਕੰਜਾ ਕੱਸਿਆ ਜੀ। NIA ਤਾਂ ਦੇਖੋ ਸਿਕੰਜਾ ਕੱਸ ਕੇ ਹੀ ਬੈਠੀ ਹੈ ਨਾ, ਬਹੁਤ ਲੰਬੇ ਸਮੇਂ ਤੋਂ ਜੀ ਇਹ ਜਿਹੜੇ ਗਰੋਹ ਚੱਲ ਰਹੇ ਸੀਗੇ। NIA ਜਿਵੇਂ ਹੀ ਆਪਣੇ ਹੱਥ 'ਚ ਇਨਵੈਸਟੀਗੇਸ਼ਨ ਲੈਂਦੀ ਹੈ, ਪਰਚੇ ਦਰਜ ਕਰਦੀ ਹੈ, ਉਸ ਤੋਂ ਬਾਅਦ ਵੇਖੋ ਕਿ ਧੜਾ ਧੜ ਨਾਰਥ ਇੰਡੀਆ ਦੇ ਵਿੱਚ, ਪੂਰੇ ਨਾਰਥ ਇੰਡੀਆ ਦੇ ਵਿੱਚ ਹੀ ਛਾਪੇਮਾਰੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ। ਤੇ ਅਸਲ 'ਚ ਜੋ ਜੱਗੂ ਭਗਵਾਨਪੁਰੀ ਅਤੇ ਲਾਰੈਂਸ ਗਰੁੱਪ ਦਾ ਵਿਗਾੜ ਪਿਆ, ਉਹਦੇ ਵਿੱਚ ਇਹ ਵੀ ਚੀਜ਼ਾਂ ਹੈਗੀਆਂ ਨੇ, ਇਹ ਵੀ ਚੀਜ਼ਾਂ ਹੈਗੀਆਂ ਨੇ ਕਿਤੇ ਨਾ ਕਿਤੇ। NIA ਦਾ ਰੋਲ ਵੀ ਸਮਝਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਇਹ ਜਿਹੜੀਆਂ ਜਾਣਕਾਰੀਆਂ ਸੀਗੀਆਂ ਉਹ ਦਿੱਤੀਆਂ ਗਈਆਂ ਸਾਡੇ ਆਪਣੇ ਬੰਦਿਆਂ ਵੱਲੋਂ, ਤਾਂ ਮਤਲਬ ਕਿ ਵਿਗਾੜ ਇਸ ਗੱਲੋਂ ਵੀ ਥੋੜਾ ਸਮਝਿਆ ਜਾਂਦਾ ਹੈ। ਤਾਂ ਖੈਰ ਹੁਣ ਗੱਲ ਇਹ ਆ ਕਿ ਕੁਝ NIA ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ। ਠੀਕ ਹੈ। ਯਮੁਨਾ ਨਗਰ ਦੇ ਵਿੱਚ ਇੱਥੋਂ ਸ਼ੁਰੂਆਤ ਹੋਏਗੀ, ਕਿਉਂਕਿ NIA ਲਈ ਇਹ ਇੱਕੋ ਹੀ ਹੈ ਮਸਲਾ। ਸਾਡੇ ਵਾਸਤੇ ਉਹ ਸਟੇਟ ਵਾਈਜ਼ ਹੋ ਜਾਂਦਾ ਹੈ, ਵੱਖੋ-ਵੱਖ ਪ੍ਰਾਂਤਾਂ ਦੇ ਹਿਸਾਬ ਨਾਲ, ਸੂਬਿਆਂ ਦੇ ਹਿਸਾਬ ਨਾਲ, ਪਰ NIA ਵਾਸਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕੋ ਟਾਸਕ ਹੈ। ਤਾਂ ਹੁਣ ਇਹਦੇ ਵਿੱਚ ਕਹਿੰਦੇ ਆ ਕਿ ਇੱਥੋਂ ਸ਼ੁਰੂਆਤ ਕੀਤੀ ਜਾਏਗੀ। ਇੰਨਾ ਹੀ ਨਹੀਂ, ਸੋਨੀਪਤ ਤੇ ਫਿਰ ਹੋਰ ਕੁਝ ਇਲਾਕਿਆਂ ਦੇ ਵਿੱਚ ਇਹ ਜਿਹੜੀ ਜਾਇਦਾਦ ਜ਼ਬਤ ਕਰਨ ਦਾ ਕੰਮ ਸ਼ੁਰੂ ਕੀਤਾ ਜਾਏਗਾ। ਇਸ ਤਰ੍ਹਾਂ ਆਪਾਂ ਹੋਰ ਵੀ ਪਿੰਡ ਜਿਹੜੇ ਹੈਗੇ ਨੇ, ਪੰਜਾਬ ਦੇ ਕੁਝ ਪਿੰਡ ਹੈ ਜਾਂ ਹਰਿਆਣੇ ਦੇ ਕੁਝ ਪਿੰਡ ਆ, ਉਹਦੇ ਵਿੱਚ ਵੀ ਕੁਝ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਗਈ ਆ। ਇਹਦਾ ਮਤਲਬ ਹੈ ਕਿ ਹਰਿਆਣਾ, ਦਿੱਲੀ, ਪੰਜਾਬ, ਇਸ ਇਲਾਕੇ ਦੇ ਵਿੱਚ, ਇਸ ਖਿੱਤੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਦੀਆਂ। ਵੈਸੇ ਤੇ ਬਲਡੋਜ਼ਰ ਤੁਹਾਨੂੰ ਪਤਾ ਹੈ ਕੋਈ ਵੀ ਫਾਰਮੂਲਾ ਇੱਥੇ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਤਾਂ ਇਸ ਮਾਮਲੇ 'ਚ ਨਹੀਂ ਹੈ। ਹਾਲਾਂਕਿ ਹਰਿਆਣੇ ਦੇ ਵਿੱਚ ਇੱਕ ਕਹਿ ਲਓ ਕਿ ਪੰਜਾਬੀ ਗੈਂਗਸਟਰ ਸੀਗਾ ਜਿਹੜਾ ਭੱਜ ਕੇ ਵਿਦੇਸ਼ ਚਲਾ ਗਿਆ ਸੀ, ਉਹਦਾ ਘਰ ਢਾਹ ਦਿੱਤਾ ਗਿਆ ਸੀਗਾ। 1-2 ਹੋਰ ਤਕੜੇ ਜਿਹੜੇ ਡਰੱਗ ਤਸਕਰ ਸੀਗੇ ਉਹਨਾਂ ਦੇ ਘਰ ਢਾਏ ਗਏ ਨੇ, ਪਰ ਹਰਿਆਣੇ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਿਰੋਧ ਵੀ ਸਟਾਰਟ ਹੋਇਆ। ਸੋ ਇਸ ਕਰਕੇ NIA ਹੁਣ ਜਾਇਦਾਦਾਂ ਅਟੈਚ ਕਰਨ ਵੱਲ ਵਧੇਗੀ, ਐਸਾ ਸਮਾਚਾਰ ਦੱਸ ਰਹੇ ਨੇ। ਤਾਂ ਇਹ ਆ ਕਿ ਹੁਣ ਦੇਖੋ, ਇੱਕ ਸਟੈਪ ਹੁੰਦਾ ਹੈ ਕਿ ਤੁਸੀਂ ਤਗੜੇ ਜਿਹੜੇ ਤੁਹਾਡੇ ਕੋਲ ਕਾਨੂੰਨੀ ਤੌਰ ਤੇ ਹੈਗੇ ਨੇ ਦਾ ਉਹ ਵਰਤ ਲਓ, UAPA ਵਗੈਰਾ ਲਾ ਦਿਓ। ਫਿਰ ਦੂਜਾ ਹੁੰਦਾ ਹੈ ਕਿ ਜਿਹੜੇ ਇਹਨਾਂ ਦੇ ਮਾਇਕ ਅਸਾਸੇ ਹੁੰਦੇ ਨੇ ਜਾਂ ਜਿੱਥੇ ਧਨ ਇਨਵੈਸਟ ਹੋਇਆ ਹੁੰਦਾ ਹੈ, ਤੁਸੀਂ ਉਹਨਾਂ ਤੇ ਚੋਟ ਕਰ ਦਿਓ। ਤੀਸਰਾ ਪੜਾਅ ਅੱਗੇ ਜਾ ਕੇ ਹੁੰਦਾ ਹੈ ਕਿ ਇਹਨਾਂ ਨੂੰ ਸਜ਼ਾਵਾਂ ਕਰਾ ਦਿਓ ਜੀ, ਕਿ ਇੱਕ ਅੰਡਰ ਟ੍ਰਾਇਲ ਤੇ ਸਜ਼ਾ ਯਾਫਤਾ 'ਚ ਬੜਾ ਫਰਕ ਹੁੰਦਾ ਹੈ। ਤਾਂ ਮਤਲਬ ਕਿ ਇਹ ਇਹਨਾਂ ਦੇ ਕੰਮ ਕਰਨ ਦੇ ਸਟਾਈਲ ਹੁੰਦੇ ਨੇ ਏਜੰਸੀਆਂ ਦੇ। ਮੈਂ ਤੁਹਾਨੂੰ ਦੱਸ ਰਿਹਾ ਇਸ ਤਰ੍ਹਾਂ ਕੰਮ ਕੀਤਾ ਜਾਂਦਾ ਕਿ ਪਹਿਲਾ ਪੜਾਅ ਕਿ ਇਹਨਾਂ ਦੀ ਨਿਸ਼ਾਨਦੇਹੀ ਕਰੋ, ਲਿਸਟਾਂ ਬਣਾਓ, ਫਿਰ ਉਹਨਾਂ ਦੇ ਮਤਲਬ ਕਿ ਜਿਹੜੇ ਸਪੋਰਟਰ ਨੇ ਜਾਂ ਕਹਿ ਲਓ ਕਿ ਜਿਹੜੇ ਉਹਨਾਂ ਦੇ ਹੋਰ ਯਾਰ ਮਿੱਤਰ ਨੇ, ਰਿਸ਼ਤੇਦਾਰ ਨੇ, ਉਹਨਾਂ ਦੇ ਘਰ ਰੇਡਾਂ ਮਾਰੋ, ਇਸ ਤਰ੍ਹਾਂ ਦੀਆਂ ਰੇਡਾਂ ਮਾਰੋ ਕਿ ਡਰ ਜਾਣ। ਜੀ ਜੀ। ਫਿਰ ਜਾਇਦਾਦਾਂ ਦੀ ਨਿਸ਼ਾਨਦੇਹੀ, ਫਿਰ ਤੀਸਰਾ ਪੜਾਅ ਕਿ ਇਹਨਾਂ ਨੂੰ ਸਜ਼ਾਵਾਂ ਕਰਾ ਦਿਓ। ਤਾਂ ਮਤਲਬ ਕਿ ਇਹ ਇਸ ਤਰ੍ਹਾਂ ਪੜਾਅ ਦਰ ਪੜਾਅ ਇਹ ਏਜੰਸੀਆਂ ਕੰਮ ਕਰਦੀਆਂ ਨੇ ਜਦੋਂ ਵੀ ਇਸ ਤਰ੍ਹਾਂ ਦੇ ਟਾਸਕ 'ਚ ਲੱਗਦੀਆਂ ਨੇ। ਇਹਦੇ 'ਚ ਮਹੱਤਵਪੂਰਨ ਇਹੀ ਹੁੰਦਾ ਕਿ ਸਭ ਤੋਂ ਵੱਡਾ ਕਿ ਜਿੱਥੋਂ ਧਨ ਆ ਰਿਹਾ ਤੇ ਜਿੱਥੇ ਧਨ ਜਾ ਰਿਹਾ ਉੱਥੇ ਜ਼ਰੂਰ ਚੋਟ ਕੀਤੀ ਜਾਵੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕਸ਼ਮੀਰੀ ਵਿਦਿਆਰਥੀਆਂ ਦੀ। ਇਹਨਾਂ ਤੇ ਜਿਹੜਾ ਹਮਲਾ ਹੋਇਆ ਸੀ ਉਹਦੀ ਜਾਂਚ ਦੇ ਹੁਕਮ ਹੋ ਗਏ ਆ ਜੀ। ਹਾਂਜੀ, CM ਨੇ ਕਹਿੰਦੇ ਕਿ ਖੁਦ ਇਸ ਮਾਮਲੇ ਦਾ ਨੋਟਿਸ ਲਿਆ ਤੇ CM ਵੱਲੋਂ ਜਾਂਚ ਪੜਤਾਲ ਦੇ ਹੁਕਮ ਜਿਹੜੇ ਦੇ ਦਿੱਤੇ ਗਏ ਨੇ। ਤਾਂ ਬਹਰਹਾਲ ਇਹ 3-4 ਦਿਨ ਦੀ ਗੱਲ ਹੈ
ਜਦੋਂ ਇਹ ਖਰੜ ਦੇ ਲਾਗੇ ਇੱਕ ਕਾਲਜ ਦੇ ਵਿੱਚ ਕਸ਼ਮੀਰੀ ਸਟੂਡੈਂਟ ਜਦੋਂ ਬੈਠੇ ਹੋਏ ਸਨ ਤੇ ਇਹਨਾਂ ਤੇ ਅਚਾਨਕ ਹਮਲਾ ਹੁੰਦਾ ਵਿੱਚ। ਵੈਸੇ ਤੇ ਇਹ ਵੀ ਕਿਹਾ ਗਿਆ ਸੀਗਾ ਕਿ ਕੁਝ ਆਊਟਸਾਈਡਰ ਵੀ ਹੈ ਜਿਹੜੇ ਆ ਕੇ ਗੱਲ ਪਏ ਨੇ। ਜੀ ਤਾਂ ਕਸ਼ਮੀਰੀ ਸਟੂਡੈਂਟਾਂ ਦੀ ਸੁਰੱਖਿਆ ਇੱਥੇ ਹਮੇਸ਼ਾ ਤੁਹਾਨੂੰ ਪਤਾ ਹੀ ਆ ਬੜੀ ਮਹੱਤਵਪੂਰਨ ਹੋ ਜਾਂਦੀ ਹੈ। ਪੰਜਾਬ ਦੇ ਲਿਹਾਜ਼ ਨਾਲ ਦੇਖੀ ਅੱਗੇ ਵੀ ਕੁਝ ਝੜਪਾਂ ਹੋਈਆਂ ਨੇ। ਇੱਕ ਕਸ਼ਮੀਰੀ ਸਟੂਡੈਂਟ ਨੇ ਸੁਸਾਈਡ ਕੀਤਾ ਸੀਗਾ, ਉਦੋਂ ਵੀ ਲੋਕਾਂ ਨੇ ਬਹੁਤ ਕੋਸਿਆ ਸੀਗਾ ਕਿ ਐਸਾ ਨਹੀਂ ਹੋਣਾ ਚਾਹੀਦਾ। ਇਹ ਕਸ਼ਮੀਰ ਦੇ ਵਿੱਚੋਂ ਜਿਹੜੇ ਨੌਜਵਾਨ ਆਉਂਦੇ ਆ, ਜੀ ਪਹਿਲਾਂ ਹੀ ਇਹ ਉਹ ਨੌਜਵਾਨ ਆ ਜਿਹੜੇ ਮਤਲਬ ਕਿ ਇੱਕ ਵੱਖਰੀ ਦਿਸ਼ਾ 'ਚ ਜਾਣਾ ਚਾਹੁੰਦੇ ਆ, ਇੱਕ ਵਧੀਆ ਜੀਵਨ ਜਿਉਣਾ ਚਾਹੁੰਦੇ, ਇਸ ਆਸ ਦੇ ਨਾਲ ਉਹ ਪੜ੍ਹਾਈ ਕਰਦੇ ਆ। ਤਾਂ ਭਾਰਤ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਕਸ਼ਮੀਰੀ ਨੌਜਵਾਨ ਜਿਹੜੇ ਪੜ੍ਹਾਈ ਕਰਨ। ਜੀ ਪਰ ਜੇ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ, ਯੂਪੀ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਕਿਸੇ ਮਾਮਲੇ ਦੇ ਵਿੱਚ ਮਾਰ ਕੁਟਾਈ ਹੁੰਦੀ ਹੈ ਜਾਂ ਪੰਜਾਬ ਵਰਗੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਤਾਂ ਫਿਰ ਬਹੁਤ ਮਾੜੀ ਗੱਲ ਹੋਏਗੀ। ਸੋ ਇਸ ਕਰਕੇ ਫਿਰ ਉਹੀ ਮੈਸੇਜ ਆਏਗਾ ਜਿਵੇਂ ਘੱਟ ਗਿਣਤੀਆਂ ਵਾਲਾ। ਔਰ ਜਿਹੜੇ ਲੋਕ ਇਸ ਤਰ੍ਹਾਂ ਦੇ ਲੋਕਾਂ ਨੂੰ ਜਜ਼ਬਾਤੀ ਕਰਦੇ ਫਿਰ ਇਹਨਾਂ ਚੀਜ਼ਾਂ ਨੂੰ ਅੱਗੇ ਫਿਰ ਬਹੁਤ ਜ਼ਿਆਦਾ ਵਧਾ ਚੜਾ ਕੇ ਦੱਸਦੇ ਨੇ ਕਿ ਹਾਂ ਬਈ ਸਾਡੀ ਕੌਮ ਨਾਲ ਤੁਹਾਡੇ ਨਾਲ ਆ ਹੋ ਰਿਹਾ ਹੈ, ਇਹਦਾ ਹੱਲ ਹੈ ਵੀ ਆਓ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਵੇਖਣੀਆਂ ਪੈਣਗੀਆਂ। ਗੱਲ ਇਹ ਹੈ ਕਿ ਵੈਸੇ ਤੇ ਦੇਖੋ ਪ੍ਰਵੀਨ ਜੀ, ਸਾਫ਼ ਹੈ ਕਿ ਕਾਲਜਾਂ ਦੇ ਵਿੱਚ ਧੜੇਬੰਦੀ ਵੀ ਹੁੰਦੀ ਹੈ, ਮੁੰਡੇ ਲੜ ਵੀ ਪੈਂਦੇ ਆ, ਹਾਂਜੀ ਕੋਈ ਸ਼ੱਕ ਨਹੀਂ ਹੈ। ਪਰ ਗੱਲ ਹੁੰਦੀ ਹੈ ਕਿ ਇੱਕ ਫਿਰਕੂ ਸੋਚ ਦੀ ਕਈ ਵਾਰ ਉਹ ਚੀਜ਼ ਜਦੋਂ ਆਉਂਦੀ ਹੈ ਤਾਂ ਉਹਦੇ ਤੇ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਤਾਂ ਖੈਰ ਇਹਨਾਂ ਨੇ ਜਾਂਚ ਪੜਤਾਲ ਦੇ ਹੁਕਮ ਦੇ ਦਿੱਤੇ ਆ, ਉਮੀਦ ਕਰਦੇ ਆ ਕਿ ਕਾਰਵਾਈ ਕਰੂਗੇ। ਕਾਰਵਾਈ ਨਹੀਂ ਕਰੂਗੇ ਤਾਂ ਇਹਨਾਂ ਸਟੂਡੈਂਟਾਂ ਦੀ, ਜਿਹੜੇ ਸਾਡੇ ਮਹਿਮਾਨ ਵੀ ਨੇ ਤੇ ਜਿਹਨਾਂ ਨੂੰ ਇਸ ਵੇਲੇ ਇੱਕ ਵਧੀਆ ਮਾਹੌਲ ਦੀ ਜ਼ਰੂਰਤ ਵੀ ਹੈ, ਕਿ ਇਹਨਾਂ ਦੀ ਹਿਫਾਜ਼ਤ ਬਖੂਬੀ ਕਰੂਗੇ ਸਰਕਾਰ ਵਾਲੇ। ਜੀ ਜੀ ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਦੱਖਣ ਦੇ ਫਿਲਮ ਅਭਿਨੇਤਾ ਦੀ ਟ੍ਰੋਲਿੰਗ ਦਾ ਮਸਲੇ ਦੀ। ਮਾਮਲਾ ਦਰਜ ਕਰਨ ਦੀ ਮੰਗ ਉੱਠੀ ਹੈ ਜੀ ਹੁਣ। ਹਾਂਜੀ, ਸੁਪਰੀਮ ਕੋਰਟ ਦੇ ਵਕੀਲ ਨੇ ਜਿਹੜੇ ਸ਼ਸ਼ਾਂਕ ਸ਼ੇਖਰ, ਉਹਨਾਂ ਨੇ ਅਪੀਲ ਕੀਤੀ ਹੈ ਟਵੀਟ ਦੇ ਜ਼ਰੀਏ। ਕਹਿ ਲਓ ਜੀ ਕਿ ਤਮਿਲਨਾਡੂ ਪੁਲਿਸ ਨੂੰ ਪੁੱਛਿਆ ਕਿ ਕੀ ਇਹਦੇ ਖਿਲਾਫ FIR ਦਰਜ ਕਰ ਲਈ ਹੈ, ਟ੍ਰੋਲਿੰਗ ਤਾਂ ਫਿਰ ਹੋਣੀ ਹੈ। ਦਰਅਸਲ ਇਹ ਪ੍ਰਕਾਸ਼ ਰਾਜ ਆ, ਇਹ ਬੜਾ ਮਤਲਬ ਕਿ ਟਖੜੀਕਾ ਜਿਹੜਾ ਉਹ ਸੈਂਟਰ ਨਾਲ ਲੈਂਦਾ ਰਹਿੰਦਾ ਹੈ। ਸੈਂਟਰ ਨਾਲ ਭਾਵ ਇਹ ਆ ਕਿ ਕੁਝ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਹੈ ਖਾਸ ਤੌਰ ਤੇ ਦੱਖਣ ਦੇ ਵਿੱਚ, ਉਹਨਾਂ ਚੀਜ਼ਾਂ ਤੇ ਇਹ ਅੜ ਕੇ ਸਟੈਂਡ ਲੈਂਦਾ। ਇਹ ਉਹਨਾਂ ਲੋਕਾਂ ਚੋਂ ਹੈ, ਉਹਨਾਂ ਸੈਲੀਬ੍ਰਿਟੀਜ਼ ਚੋਂ ਹੈ ਜਿਨ੍ਹਾਂ ਨੇ ਨੁਕਸਾਨ ਝੱਲਿਆ ਦੁਨੀਆ ਦੇ ਵਿੱਚ, ਜੀ ਜਿਨ੍ਹਾਂ ਨੇ ਸੱਤਾ ਦੇ ਨਾਲ ਮੱਥਾ ਲਾ ਕੇ ਆਪਣੇ ਕੈਰੀਅਰ ਦਾ ਨੁਕਸਾਨ ਕਰਵਾਇਆ, ਆਪਣੇ ਆਪ ਨੂੰ ਟ੍ਰੋਲ ਕਰਵਾਇਆ, ਬਹੁਤ ਤੇਰਾ ਕੁਝ ਚੱਲਿਆ। ਪਰ ਬੋਲਦੇ ਨੇ ਜੀ ਆਪਣੀ ਬੋਲੀ ਵਾਸਤੇ, ਬੋਲਦੇ ਨੇ ਆਪਣੀ ਪਛਾਣ ਵਾਸਤੇ, ਬੋਲਦੇ ਨੇ। ਤੇ ਇਹ ਲੋਕ ਜਦੋਂ ਕੇਂਦਰ ਦੀ ਜਾਂ ਸੱਤਾ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਆ ਤਾਂ ਇਹ ਚੁਨਿੰਦਾ ਹੋ ਜਾਂਦੇ ਨੇ। ਇੰਡੀਆ ਵਰਗੇ ਮੁਲਕ 'ਚ ਇੱਥੇ ਆਮ ਤੌਰ ਤੇ ਸੈਲੀਬ੍ਰਿਟੀਜ਼ ਦਾ ਬੋਲਣਾ ਜਿਹੜਾ ਹੈ ਨਾ ਉਹ ਨਹੀਂ ਵੇਖਿਆ ਜਾਂਦਾ, ਅਗਲਾ ਆਪੋ ਆਪਣੇ ਕੰਮ ਰੇੜਦਾ। ਜੀ ਇਸ ਕਰਕੇ ਪ੍ਰਕਾਸ਼ ਰਾਜ ਵਿਰਲੇ ਬੰਦਿਆਂ 'ਚੋਂ ਇੱਕ ਆ। ਤਾਂ ਇਹਨੇ ਇੱਕ ਟੀ-ਸ਼ਰਟ ਪਾਈ ਸੀ, ਬੇਸਿਕਲੀ ਇਸੇ ਗੱਲ ਦਾ ਰੌਲਾ ਹੈ। ਤਾਂ ਟੀ-ਸ਼ਰਟ ਦੇ ਵਿੱਚ ਮਤਲਬ ਕਿ ਕੁਝ ਇਸ ਤਰ੍ਹਾਂ ਲਿਖਿਆ ਹਿੰਦੀ ਬਾਰੇ, ਜਿੱਦਾਂ ਕਹਿ ਲਓ ਵੈਸੇ ਤੇ ਇਹਦਾ ਪਹਿਲਾਂ ਵੀ ਚੱਲਦਾ ਕੰਮ। ਤੇ ਜਿਹੜੀ ਟੀ-ਸ਼ਰਟ ਲਿਖੀ ਹੈ ਅੱਜ, ਟੀ-ਸ਼ਰਟ ਪ੍ਰਿੰਟਿੰਗ ਹੋਈ ਹੈ ਉਹਦੇ ਤੇ, ਉਹ ਇਹੋ ਕਿ ਮੈਂ ਹਿੰਦੀ ਨੂੰ ਨਹੀਂ ਜਾਣਦਾ, ਜਾਓ। ਮਤਲਬ ਕਿ ਇਹ ਕਿਹਾ ਹੈ। ਤੇ ਇਹ ਹੁਣ ਵਕੀਲ ਸਾਹਿਬ ਕਹਿੰਦੇ ਆ ਕਿ ਇਹ ਅਪਮਾਨ ਹੈ ਜੀ, ਇਹਦੇ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਤਾਂ ਮੈਨੂੰ ਲੱਗਦਾ ਕੋਈ ਅਪਮਾਨਜਨਕ ਗੱਲ ਤੇ ਨਹੀਂ ਕਹੀ। ਜੀ ਠੀਕ ਹੈ, ਕਿਸੇ ਭਾਸ਼ਾ ਨੂੰ ਕੋਈ ਕਹਿ ਸਕਦਾ। ਵੈਸੇ ਤੇ ਪ੍ਰਕਾਸ਼ ਰਾਜ ਦਾ ਅੱਗੇ ਮੁੱਦਾ ਚੱਲਦਾ, ਪਰ ਮੈਂ ਇੱਕ ਚੀਜ਼ ਇਹ ਵੀ ਕਹਾਂਗਾ ਕਿ ਭਾਸ਼ਾ ਨੂੰ ਤੁਸੀਂ ਆਪਣੀ ਮਾਂ ਬੋਲੀ ਨੂੰ ਰੱਜ ਕੇ ਪਿਆਰ ਕਰੋ, ਦੱਬ ਕੇ ਪਿਆਰ ਕਰੋ, ਪਰ ਕਿਸੇ ਭਾਸ਼ਾ ਨੂੰ ਨਫ਼ਰਤ ਵੀ ਨਹੀਂ ਕਰਨੀ ਚਾਹੀਦੀ, ਕਿਸੇ ਨੂੰ ਨੀਵਾਂ ਵੀ ਨਹੀਂ ਵਿਖਾਉਣਾ ਚਾਹੀਦਾ। ਇਹ ਵੀ ਗੱਲ ਨਾਲ ਹੈ। ਪਰ ਸਾਊਥ ਦੇ ਵਿੱਚ ਜਿਸ ਤਰ੍ਹਾਂ ਦੀਆਂ ਇਹ ਕੋਸ਼ਿਸ਼ਾਂ ਕਰ ਰਹੇ ਨੇ, ਉਹਨਾਂ ਕੋਸ਼ਿਸ਼ਾਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ। ਜ਼ਰੂਰ ਉੱਥੇ 1936 ਚ ਪਹਿਲੀ ਵਾਰੀ ਸਟਰਗਲ ਚੱਲਿਆ ਸੀਗਾ, ਜੀ ਪ੍ਰੋਟੈਸਟ ਹੋਏ ਸੀਗੇ 36 ਚ, ਹਿਸਾਬ ਲਾ ਲਓ ਆਜ਼ਾਦੀ ਤੋਂ ਪਹਿਲਾਂ, ਜਦੋਂ ਗੋਰਿਆਂ ਨੇ ਇਸੇ ਤਰ੍ਹਾਂ ਹਿੰਦੀ ਲਿਜਾਣੀ ਸ਼ੁਰੂ ਕੀਤੀ ਸੀ। ਤਾਂ ਜਿਹੜੇ ਲੋਕ ਗੋਰਿਆਂ ਦੇ ਖਿਲਾਫ ਅੜੇ ਨੇ, ਫਿਰ 46 ਤੋਂ 50 ਤੱਕ, 65, ਫਿਰ 80 ਦਾ ਦਹਾਕਾ, ਮੈਂ ਤੁਹਾਨੂੰ ਸਿਲਸਿਲੇਵਾਰ ਤਰੀਕੇ ਨਾਲ ਦੱਸ ਸਕਦਾ ਕਿ ਕਿਸ ਵੇਲੇ ਉੱਥੇ ਏਡੇ ਵੱਡੇ ਭਾਸ਼ਾਈ ਮਤਲਬ ਕਿ ਪ੍ਰਦਰਸ਼ਨ ਹੋਏ ਨੇ ਭਾਸ਼ਾ ਦੇ ਆਧਾਰ ਤੇ। ਜਿੱਥੇ ਇਹ ਚੀਜ਼ਾਂ ਨੇ ਉੱਥੇ ਥੋੜਾ ਉਹਨਾਂ ਨੂੰ ਬਈ ਦਿਓ ਕਿ ਹਾਂ ਠੀਕ ਹੈ, ਜੋ ਵੀ ਤੁਹਾਡੀ ਚੁਆਇਸ ਆ, ਤੁਸੀਂ ਜੇ ਮਤਲਬ ਕਿ ਸੰਪਰਕ ਭਾਸ਼ਾ ਅੰਗਰੇਜ਼ੀ ਵਰਤਣੀ, ਕੀ ਦਿੱਕਤ ਹੈ? ਕੀ ਦਿੱਕਤ ਹੈ ਜੇ ਉਹ ਹਿੰਦੀ ਵਰਤ ਲੈਣ ਸੰਪਰਕ ਭਾਸ਼ਾ? ਕੀ ਦਿੱਕਤ ਹੈ ਜੀ? ਜੇ ਉਹ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ, ਕੀ ਦਿੱਕਤ ਹੈ?
ਹੂੰ, ਸੋ ਇਹ ਚੀਜ਼ ਜਿਹੜੀ ਹੈ ਨਾ, ਇਹ ਧੌਣ ਚੋਂ ਕਿੱਲਾ ਜਦੋਂ ਤੱਕ ਨਹੀਂ ਕੱਢਣਗੇ, ਮੈਂ ਕੱਲ ਵੀ ਤੁਹਾਨੂੰ ਗੱਲ ਕਹੀ ਸੀ ਜੀ। ਕਿ ਇੰਡੀਆ ਵਾਸਤੇ ਇਹ ਅਗਾਂਹ ਜਾ ਕੇ ਬਹੁਤ ਜ਼ਿਆਦਾ ਸਮੱਸਿਆਵਾਂ ਬਣ ਜਾਣਗੀਆਂ, ਕਿਉਂਕਿ ਡੈਮੋਕ੍ਰੇਸੀ ਹੁਣ ਮੈਚਿਓਰ ਹੋਏਗੀ, ਹਾਲੇ ਹੂੰ, ਤਾਂ ਮੈਚਿਓਰ ਹੀ ਨਹੀਂ ਹੋਈ। ਜਿਵੇਂ ਜਿਵੇਂ ਡੈਮੋਕ੍ਰੇਸੀ ਮੈਚਿਓਰ ਹੋਏਗੀ, ਸੋਸਾਇਟੀ 'ਚ ਲਿਟਰੇਸੀ ਆਏਗੀ, ਲੋਕ ਸੰਵਿਧਾਨ 'ਚ ਜਾ ਕੇ ਦੇਖਣਗੇ, ਇਤਿਹਾਸ 'ਚ ਝਾਕਣਗੇ, ਇਹ ਸਮੱਸਿਆਵਾਂ ਬਣਨਗੀਆਂ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ। ਜੀ, ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਵਧਾਂਗੇ, ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਖਬਰਾਂ ਦੇ ਇਸ ਹਿੱਸੇ ਦੇ ਵਿੱਚ ਗੱਲਬਾਤ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਜਿਹੜੀ ਇੱਕ ਸੋਸ਼ਲ ਮੀਡੀਆ ਤੇ ਸਵਾਲ ਵੀ ਆਇਆ ਸੀ ਪ੍ਰੋਗਰਾਮ ਦੇ ਦਰਮਿਆਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਿਹੰਗ ਸਿੰਘ ਦੇ ਹੱਤਿਆ ਬਾਰੇ ਜ਼ਰੂਰ ਦੱਸਣਾ। ਸੋਸ਼ਲ ਮੀਡੀਆ ਤੇ ਜਿਹੜੀ ਖਬਰ ਘੁੰਮ ਰਹੀ ਆ ਉਹਦੇ ਵਿੱਚ ਇਹ ਹੈ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਹ ਕੈਨੇਡਾ ਦਾ ਨੌਜਵਾਨ ਸੀਗਾ, ਕੈਨੇਡਾ ਦਾ PR ਸੀਗਾ ਤੇ ਇਸ ਮੁੰਡੇ ਦਾ ਜਿਹੜਾ ਉਹ ਕਤਲ ਹੋ ਗਿਆ। ਗੱਲ ਕੋਈ ਇਹ ਹੋਈ ਹੈ ਕਿ ਇਹਨੇ ਉੱਚੀ ਉੱਥੇ ਗਾਣਾ ਵਜਾਉਣ ਤੋਂ ਨੌਜਵਾਨਾਂ ਨੂੰ ਰੋਕਿਆ ਤੇ ਉਹਨਾਂ ਨੇ ਇਹਦੇ ਨਾਲ ਕੁੱਟਮਾਰ ਕੀਤੀ, ਜਿਹੜਾ ਕਿ ਇਹ ਨੌਜਵਾਨ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਸੀਗਾ ਤੇ ਕੁੱਟਮਾਰ ਕਰਨ ਤੋਂ ਬਾਅਦ ਇਸ ਨੌਜਵਾਨ ਦੀ ਜਿਹੜੀ ਆ ਉਹ ਮੌਤ ਹੋ ਗਈ। ਫਿਲਹਾਲ ਇੰਨੀ ਕੁ ਜਾਣਕਾਰੀ ਹੀ ਮੀਡੀਆ ਦੇ ਵਿੱਚ ਆਈ ਹੈ। ਸੋਸ਼ਲ ਮੀਡੀਆ ਦੇ ਹਵਾਲੇ ਦੇ ਨਾਲ ਮੈਂ ਤੁਹਾਨੂੰ ਇਹ ਜਾਣਕਾਰੀ ਦੱਸ ਰਿਹਾ, ਪਰ ਜੋ ਵੀ ਵਾਪਰਿਆ ਬਹੁਤ ਮੰਦਭਾਗੀ ਇਹ ਘਟਨਾ ਵਾਪਰੀ ਹੈ। ਲੰਘੇ ਦਿਨੀ ਵੀ ਆਪਾਂ ਮਣੀਕਰਨ ਸਾਹਿਬ ਦੀ ਘਟਨਾ ਤੁਹਾਡੇ ਨਾਲ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀਗੀ ਕਿ ਉੱਥੇ ਵੀ ਕੁਝ ਨੌਜਵਾਨਾਂ ਦੇ ਨਾਲ ਕੁੱਟਮਾਰ ਹੋਈ ਤੇ ਬਾਅਦ ਦੇ ਵਿੱਚ ਉਹਦਾ ਜਿਹੜਾ ਐਂਗਲ ਸੀਗਾ ਉਹ ਵੀ ਇਹੀ ਨਿਕਲ ਕੇ ਬਾਹਰ ਆਇਆ ਕਿ ਉੱਥੋਂ ਦਾ ਜਿਹੜਾ ਕੋਈ ਲੋਕਲ ਤਿਉਹਾਰ ਸੀ ਉੱਥੇ ਕੋਈ ਪੰਜਾਬੀ ਨੌਜਵਾਨ ਗਏ ਸੀਗੇ ਤੇ ਉਹਨਾਂ ਦੇ ਨਾਲ ਕੋਈ ਉਹਨਾਂ ਦੀ ਬੋਲਚਾਲ ਹੋ ਗਈ ਜਾਂ ਉਹਨਾਂ ਦੇ ਨਾਲ ਕੋਈ ਉਹਨਾਂ ਦੀ ਕਹਾ-ਸੁਣੀ ਹੋ ਗਈ। ਉਸ ਤੋਂ ਬਾਅਦ ਫਿਰ ਭੰਨ-ਤੋੜ ਹੋਈ ਤੇ ਕੁੱਟਮਾਰ ਹੋਈ। ਅੱਜ ਵੀ ਇਹ ਜਿਹੜੀ ਖਬਰ ਹੈ ਇਹਦੇ ਬਾਰੇ ਇਹੀ ਆ ਰਿਹਾ ਕਿ ਜਿਹੜਾ ਨਿਹੰਗ ਸਿੰਘ ਹੈ ਨੌਜਵਾਨ ਇਹਨੇ ਕਿਸੇ ਨੂੰ ਉੱਚੀ ਗਾਣਾ ਵਜਾਉਣ ਤੋਂ ਰੋਕਿਆ ਤੇ ਉਹਦਾ ਜਿਹੜਾ ਉਹ ਕਤਲ ਹੋ ਗਿਆ। ਕੁਛ ਦਿਨ ਪਹਿਲਾਂ ਹੀ ਇਹ ਨੌਜਵਾਨ ਬਾਰੇ ਸੁਣਨ ਦੇ ਵਿੱਚ ਆਇਆ ਕਿ ਇਹ ਪੰਜਾਬ ਆਇਆ ਸੀਗਾ ਹੋਲੇ ਮੁਹੱਲੇ ਦੇ ਜਿਹੜੇ ਮਹੱਤਵਪੂਰਨ ਖਾਸ ਤੇ ਇਤਿਹਾਸਿਕ ਦਿਨ ਹੈ ਉਹਨਾਂ ਨੂੰ ਮਨਾਉਣ ਦੀ ਖਾਤਰ ਤੇ ਪਰ ਇਹ ਜਿਹੜੀ ਘਟਨਾ ਵਾਪਰ ਗਈ ਇਹ ਬਹੁਤ ਮੰਦਭਾਗੀ ਹੈ। ਅਸੀਂ ਧਾਰਮਿਕ ਥਾਵਾਂ ਤੇ ਜਾਂਦੇ ਹਾਂ ਨਿਮਰ ਹੋਣ ਵਾਸਤੇ, ਪਰ ਸਮਝੋਂ ਬਾਹਰ ਹੈ ਕਿ ਉੱਥੇ ਜਾ ਕੇ ਇਹ ਹਰਕਤਾਂ ਕਿਉਂ ਹੋ ਰਹੀਆਂ ਨੇ। ਸਾਡੇ ਕੁਛ ਧਾਰਮਿਕ ਆਗੂ, ਧਾਰਮਿਕ ਜਥੇਬੰਦੀਆਂ ਨੂੰ ਇਹਨਾਂ ਚੀਜ਼ਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਕੱਲ ਮਣੀਕਰਨ ਸਾਹਿਬ ਵਿੱਚ ਘਟਨਾ ਵਾਪਰੀ ਹੈ, ਅੱਜ ਇੱਥੇ ਵਾਪਰ ਗਈ ਹੈ। ਸੋ ਇਹ ਸਾਡੀ ਜ਼ਰੂਰੀ ਨਹੀਂ ਕਿ ਸਾਨੂੰ ਹਰ ਕੋਈ ਬੰਦਾ ਸੇਧ ਦੇਵੇ। ਇੱਕ ਸਾਡਾ ਇਖਲਾਕ ਵੀ ਹੁੰਦਾ, ਇੱਕ ਸਾਡੀ ਨੈਤਿਕਤਾ ਵੀ ਹੁੰਦੀ ਹੈ। ਹਰ ਬੰਦੇ ਦੇ ਵਿੱਚ ਐਥਿਕਸ ਹੁੰਦੇ ਆ ਕਿ ਯਾਰ ਮੈਂ ਆਹ ਚੀਜ਼ ਨਹੀਂ ਕਰਨੀ, ਪਰ ਬਹੁਤ ਮੰਦਭਾਗੀ ਘਟਨਾ ਵਾਪਰ ਗਈ। ਫਿਲਹਾਲ ਕੋਈ ਹੋਰ ਵੇਰਵੇ ਤਾਂ ਹਾਲੇ ਸਾਹਮਣੇ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਕਈ ਵਾਰ ਆਉਂਦੀਆਂ ਉਹ ਬੜੀ ਤੇਜ਼ੀ ਦੇ ਨਾਲ ਆਉਂਦੀਆਂ ਤੇ ਉਹਦੇ ਵਿੱਚ ਇੱਕੋ ਹੀ ਲਾਈਨ ਤੁਹਾਡੇ ਸਾਹਮਣੇ ਆਉਂਦੀ ਹੈ ਕਿ ਬਈ ਆਹ ਚੀਜ਼ ਵਾਪਰ ਗਈ ਹੈ। ਕਿਉਂ ਵਾਪਰੀ, ਕਿਵੇਂ ਵਾਪਰੀ, ਕਿੱਥੇ ਵਾਪਰੀ, ਕਾਰਨ ਕੀ ਸੀ, ਇਹਦੇ ਬਾਰੇ ਬਹੁਤੀ ਵਾਰੀ ਦੱਸਿਆ ਕੁਛ ਨਹੀਂ ਜਾਂਦਾ। ਸੋ ਇਹ ਕੋਈ ਅਸ਼ਲੀਲ ਗਾਣਾ ਚਲਾਉਣ ਤੋਂ ਰੋਕਿਆ ਸੀਗਾ ਇਸ ਨਿਹੰਗ ਸਿੰਘ ਨੇ ਤੇ ਇਸੇ ਕਰਕੇ ਜਿਹੜਾ ਉਹ ਇਹਦੇ ਤੇ ਵਾਰ ਕੀਤਾ ਗਿਆ, ਇਹਦੇ ਤੇ ਹਮਲਾ ਕੀਤਾ ਗਿਆ ਤੇ ਫਿਰ ਜਿਹੜਾ ਉਹ ਇਸ ਨੌਜਵਾਨ ਦੀ ਮੌਤ ਹੋ ਗਈ। ਸੋ ਕਿਸੇ ਧਰਮ ਦੇ ਥਾਂ ਤੇ ਅਸ਼ਲੀਲ ਗਾਣਾ ਚਲਾਉਣਾ ਕੋਈ ਬਹਾਦਰੀ ਤਾਂ ਹੈ ਨਹੀਂ। ਜੇ ਕਿਸੇ ਨੇ ਤੁਹਾਨੂੰ ਰੋਕਤਾ ਤੇ ਤੁਸੀਂ ਉਹਨੂੰ ਕਹਿ ਦਿਓ ਕਿ ਭਾਈ ਠੀਕ ਹੈ, ਜੇ ਤੈਨੂੰ ਨਹੀਂ ਚੰਗਾ ਲੱਗਦਾ ਤਾਂ ਅਸੀਂ ਬੰਦ ਕਰ ਦਿੰਦੇ ਹਾਂ। ਜਾਂ ਇਹ ਤਾਂ ਕੋਈ ਦੱਸਣ ਵਾਲੀ ਗੱਲ ਨਹੀਂ ਕਿ ਕਿਹੜੀ ਥਾਂ ਤੇ ਕੀ ਗਾਣਾ ਚਲਾਉਣਾ ਹੈ। ਸੋ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਜਿਹੜੀਆਂ ਵੀਡੀਓਜ਼ ਨੇ ਉਸ ਨੌਜਵਾਨ ਦੇ ਮਾਪਿਆਂ ਦੀਆਂ ਉਹ ਤੁਹਾਡੇ ਤੋਂ ਦੇਖੀਆਂ ਨਹੀਂ ਜਾਂਦੀਆਂ। ਇੰਨੀਆਂ ਜਿਹੜੀਆਂ ਨੇ ਉਹ ਕਿਉਂਕਿ ਭਾਵੁਕ ਹੈ, ਕਿਸੇ ਦਾ ਪੁੱਤ ਜਾਂ ਇਸੇ ਤਰ੍ਹਾਂ ਚਲਾ ਜਾਵੇ ਤਾਂ ਉਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਪਰ ਇਹ ਬੜੀ ਮੰਦਭਾਗੀ ਘਟਨਾ ਇੱਕ ਸਵੇਰੇ ਉੱਠ ਸਾਰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿ ਇਹ ਘਟਨਾ ਉੱਥੇ ਵਾਪਰੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ CBI ਦੀ। CBI ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫਤਾਰ ਕੀਤਾ। ਗਿੱਲ ਨੂੰ ਬਹੁ ਕਰੋੜੀ ਪੂੰਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ। ਫਿਜੀ ਤੋਂ ਦੇਰ ਰਾਤ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਭਗੌੜਿਆਂ ਨੂੰ ਵਾਪਸ ਲਿਆਉਣ ਦੇ ਲਈ CBI ਨੇ ਇੱਕ ਸ਼ੁਰੂ ਕੀਤਾ ਸੀ ਆਪਰੇਸ਼ਨ ਤ੍ਰਿਸ਼ੂਲ। ਉਹਦੇ ਤਹਿਤ ਦੇਸ਼ ਲਿਆਂਦਾ ਗਿਆ। ਏਜੰਸੀ ਨੇ 19 ਫਰਵਰੀ 2014 ਨੂੰ ਪਰਲਜ਼ ਗਰੁੱਪ ਦੇ ਅਤੇ ਇਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦੇ ਨਿਵੇਸ਼ਕਾਂ ਨੂੰ ਨਿਵੇਸ਼ ਦੇ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਨੇ ਦੋਸ਼ ਲਾਇਆ ਕਿ ਕੰਪਨੀ ਨੇ ਦੇਸ਼ ਭਰ ਦੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ 60,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਸੋ ਨਿਰਮਲ ਸਿੰਘ ਭੰਗੂ ਦੀਆਂ ਖਬਰਾਂ ਅਕਸਰ ਤੁਸੀਂ ਇੱਥੇ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੇ ਸਾਂਝੀਆਂ ਕੀਤੀਆਂ ਨੇ ਤੁਹਾਡੇ ਸਾਰਿਆਂ ਨਾਲ ਹੀ। 2014 ਦੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ ਫਿਰ ਨਿਰਮਲ ਸਿੰਘ ਭੰਗੂ ਬਾਰੇ ਇਹ ਵੀ ਖਬਰਾਂ ਲੱਗੀਆਂ ਕਿ ਉਹਨੂੰ ਹਸਪਤਾਲ ਦੇ ਵਿੱਚ VIP ਟਰੀਟਮੈਂਟ ਦਿੱਤਾ ਜਾ ਰਿਹਾ, ਜਾਂ ਉਹਦੀ ਜਿਹੜੀ ਹਸਪਤਾਲ ਆ ਉਹ ਹਸਪਤਾਲ ਘੱਟ ਆ ਤੇ ਹੋਟਲ ਦਾ ਕਮਰਾ ਇੱਕ 5 ਤਾਰਾ ਹੋਟਲ ਦਾ ਕਮਰਾ ਜ਼ਿਆਦਾ ਲੱਗਦਾ। ਪਰ ਫਿਰ ਵੀ ਇਹ ਜਿਹੜਾ ਧੋਖਾ ਲੋਕਾਂ ਦੇ ਨਾਲ ਹੋਇਆ ਸੀਗਾ
ਜ਼ਮੀਨ ਦਿੱਤੀ ਗਈ ਸੀ ਤੇ ਲੋਕਾਂ ਤੋਂ ਇਨਵੈਸਟਮੈਂਟ ਕਰਾਈ ਗਈ ਸੀ। ਜ਼ਮੀਨ ਹਾਲਾਂਕਿ ਦਿੱਤੀ ਨਹੀਂ ਗਈ। 60,000 ਕਰੋੜ ਰੁਪਏ ਦਾ ਧੋਖਾ ਸੀਗਾ ਤੇ ਇਹਦੇ ਵਿੱਚ ਉਹਨਾਂ ਲੋਕਾਂ ਨਾਲ ਵੀ ਠੱਗੀ ਵੱਜੀ ਸੀ। ਠੱਗੀ ਤਾਂ ਚਲੋ ਕਿਸੇ ਨਾਲ ਵੀ ਮਾਰਨੀ ਮਾੜੀ ਗੱਲ ਹੈ, ਪਰ ਉਹਨਾਂ ਲੋਕਾਂ ਨਾਲ ਵੀ ਠੱਗੀ ਵੱਜੀ ਸੀ ਜਿਹੜੇ ਦਿਨ ਦੀ ₹250 ਦਿਹਾੜੀ ਲੈਂਦੇ ਆ, 150, 100, 150 ਦਾ 100 ਦਾ ਰਾਸ਼ਨ ਲੈਂਦੇ ਆ, 20-50 ਕੋਈ ਦਵਾਈ ਬੂਟੀ ਵਾਸਤੇ ਰੱਖ ਲੈਂਦੇ ਆ ਕਿ ਕਦੇ ਨੇਰੇ ਸਵੇਰੇ ਜਾਣਾ ਪੈ ਗਿਆ ਤਾਂ ਹਸਪਤਾਲ ਤਾਂ ਕਿਹਦੀ ਮਿਹਨਤ ਕਰਾਂਗੇ। ਤੇ ਉਸ ਤੋਂ ਬਾਅਦ ਜਿਹੜੇ 15-20 ਉਹਨਾਂ ਨੂੰ ਬਚਦੇ ਆ, ਉਹ ਉਹਨਾਂ ਨੇ ਜੋੜ ਕੇ ਰੱਖੇ ਸੀ ਕਿ ਆਪਾਂ ਪਰਲਸ ਦੇ ਵਿੱਚ ਲਾਵਾਂਗੇ ਤੇ ਮਹੀਨੇ ਦਾ ਇਹ ₹450 ਬਣਦਾ ਜੇਕਰ ਜੇ ਬੰਦਾ ਸਾਰੇ ਮਹੀਨੇ ਵੀ ਹੱਡ ਪਾਉਂਦਾ ਰਵੇ। ਦੇਖੋ ਕਿਰਤ ਕਰਨੀ ਕੋਈ ਸੌਖੀ ਨਹੀਂ ਹੈ। ਆਪਾਂ ਕਹਿ ਦਿੰਦੇ ਹਾਂ ਕਿ ਇਹ ਬੰਦਾ ਕਰ ਰਿਹਾ ਜਾਂ ਕਿਵੇਂ ਵੀ ਹੈ, ਪਰ ਕਹਿਣਾ ਹੀ ਸੌਖਾ ਹੈ। ਕੋਈ ਵੀ ਬੰਦਾ ਮਜ਼ਦੂਰ ਨੂੰ ਮੂੰਹ ਹਿਲਾ ਦਿੰਦਾ ਕਿ ਆਹ ਕਰਦੇ ਬਈ, ਕਰਨਾ ਤਾਂ ਹੁਣ ਉਹਨੇ ਆ ਨਾ ਜਿਹਨੇ ਕਰਨਾ ਹੈ। ਪਰ ਮਜ਼ਦੂਰਾਂ ਨਾਲ, ਕਿਰਤੀਆਂ ਦੇ ਪਰਿਵਾਰਾਂ ਨਾਲ ਜਿਹੜੀ ਠੱਗੀ ਆ ਉਹ ਵੱਜੀ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਕਪੜਾ ਸਾਹਮਣੇ ਆਇਆ, ਫਿਰ ਰੋਸ ਮੁਜ਼ਾਹਰੇ ਵੀ ਹੋ ਰਹੇ ਨੇ, ਸੁਸਾਈਡ ਵੀ ਹੋਏ ਨੇ। ਪਾਰਲਸ ਗਰੁੱਪ ਦੇ ਜਿਹੜੇ ਮੈਂਬਰ ਸੀਗੇ ਨਾ ਲੋਕ, ਉਹਨਾਂ ਤੇ ਜਦੋਂ ਦਬਾਅ ਵਧਿਆ ਲੋਕਾਂ ਦਾ, ਇਹਦੇ ਵਿੱਚੋਂ ਕਈ ਲੋਕਾਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਨੇ। ਸੋ ਇਹੋ ਜਿਹਾ ਧੋਖਾ, ਇਹੋ ਜਿਹੀ ਠੱਗੀ ਬਹੁਤ ਚਿਰ ਹੋ ਗਿਆ, 2014 ਦੀ ਇਹ ਗੱਲ ਹੈ। ਹੁਣ ਫੜਿਆ ਇਹਨਾਂ ਨੇ 2023 ਦੇ ਵਿੱਚ ਆ ਕੇ ਬੰਦਾ ਜਿਹੜਾ ਦਾ ਡਾਇਰੈਕਟਰ ਸੀਗਾ ਪਰਲ ਗਰੁੱਪ ਦਾ, ਹਰਚੰਦ ਸਿੰਘ ਗਿੱਲ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਇਹ ਹੈ ਕਿ ਜਿਹੜੀ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਿਹੜਾ ਚਲਾਨ ਨੂੰ ਚੈੱਕ ਕਰਨ ਤੋਂ ਬਾਅਦ ਮੈਜਿਸਟਰੇਟ ਅਜੇਪਾਲ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸਮੇਤ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਸਾਬਕਾ ਐਸਐਸਪੀ ਸੁਖਵਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਤੇ ਡੀਆਈਜੀ ਅਮਰ ਸਿੰਘ ਚਾਹਲ ਨੂੰ ਨੋਟਿਸ ਜਾਰੀ ਕਰਕੇ 23 ਮਾਰਚ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ। ਨੋਟਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ, ਖਬਰ ਤਾਂ ਵੈਸੇ ਆਪਾਂ ਲਗਾਤਾਰ ਖਬਰ ਤੇ ਨਜ਼ਰ ਪ੍ਰੋਗਰਾਮਾਂ ਦੇ ਵਿੱਚ ਸਾਂਝੀ ਕਰ ਹੀ ਰਹੇ ਹਾਂ ਕਿ ਜੇਕਰ ਨਿੱਜੀ ਤੌਰ ਤੇ ਉਹ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਦੇ ਖਿਲਾਫ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ। ਸੋ ਇਹ ਚੀਜ਼ ਨੋਟ ਕਰਨ ਵਾਲੀ ਹੈ ਕਿ ਜੇਕਰ ਕੋਈ ਵੀ ਅਣਗਹਿਲੀ ਜਾਂ ਕੋਈ ਬਹਾਨੇਬਾਜ਼ੀ ਹੁੰਦੀ ਹੈ ਤਾਂ ਅਗਲੀ ਕਾਰਵਾਈ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ। ਇੱਥੇ ਇਹ ਦੱਸਦੇ ਚੱਲੀਏ ਕਿ ਜਾਂਚ ਟੀਮ ਨੇ 24 ਫਰਵਰੀ ਨੂੰ 7000 ਪੰਨਿਆਂ ਦਾ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ। ਇਸ ਕੇਸ ਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਸਮੇਤ ਸੈਣੀ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ, ਜਦਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਐਸਐਸਪੀ ਸੁਖਵਿੰਦਰ ਸਿੰਘ ਮਾਨ, ਡੀਆਈਜੀ ਅਮਰ ਸਿੰਘ ਚਾਹਲ ਨੂੰ ਇਸ ਕੇਸ ਦੇ ਵਿੱਚ ਅਜੇ ਤੱਕ ਕਿਸੇ ਵੀ ਅਦਾਲਤ ਦੇ ਵਿੱਚੋਂ ਜ਼ਮਾਨਤ ਨਹੀਂ ਮਿਲੀ। ਇਸੇ ਚਲਾਨ ਦੀ ਖਬਰ ਹੈ, ਜਦੋਂ ਆਪਾਂ ਪਿਛਲੇ ਦਿਨ ਚਰਚਾ ਕਰਦੇ ਰਹੇ ਹਾਂ, ਉਹੀ ਚਲਾਨ ਹੈ ਇਹ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸਮੇਤ ਸੈਣੀ ਨੂੰ ਕੋਟਕਪੂਰਾ ਗੋਲੀ ਕਾਂਡ ਦਾ ਮੁੱਖ ਸਾਜ਼ਿਸ਼ ਘਾੜਾ ਦੱਸਿਆ ਗਿਆ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਵਿੱਚ ਸਹਿਯੋਗ ਦੇਣ ਦੇ ਦੋਸ਼ ਲੱਗੇ ਹੈ। ਸੋ ਇਸੇ ਦਰਮਿਆਨ ਹੁਣ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ, ਜਿਹੜੀ ਐਸਆਈਟੀ ਹੈ, ਉਹਨੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਨੂੰ ਅੱਗੇ ਤੋਰਦਿਆਂ 14 ਅਕਤੂਬਰ 2015 ਨੂੰ ਕੋਟਕਪੂਰਾ ਗੋਲੀ ਕਾਂਡ ਤੋਂ ਕੁਝ ਮਿੰਟ ਪਹਿਲਾਂ ਦੀ ਵੀਡੀਓ ਜਾਰੀ ਕੀਤੀ ਹੈ, ਜਿਸ ਦੇ ਵਿੱਚ ਆਮ ਲੋਕਾਂ ਨੂੰ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਦੇ ਲਈ ਕਿਹਾ ਗਿਆ, ਜੋ ਸ਼ਾਂਤਮਈ ਧਰਨੇ ਦੇ ਪਿਛਲੇ ਪਾਸੇ ਹਥਿਆਰਬੰਦ ਹੋ ਕੇ ਘੁੰਮ ਰਿਹਾ। ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਛੇਤੀ ਹੀ ਇਹ ਵੀ ਸੰਭਾਵਨਾ ਹੈ ਕਿ ਇੱਕ ਹੋਰ ਚਲਾਨ ਜਿਹੜਾ ਉਹ ਪੇਸ਼ ਹੋ ਸਕਦਾ ਤੇ ਅਦਾਲਤ ਨੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐਸਐਚਓ ਗੁਰਦੀਪ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਤੇ ਇਹਦੇ ਵਿੱਚ ਗੁਰਦੀਪ ਸਿੰਘ ਦੇ ਖਿਲਾਫ ਵੀ ਚਲਾਨ ਪੇਸ਼ ਕੀਤਾ ਗਿਆ। ਇਸ ਮੁਕੱਦਮੇ ਦੇ ਵਿੱਚ ਪਹਿਲਾਂ ਜਿਹੜੀ ਸੰਗਤ ਨੇ ਧਰਨਾ ਲਾਇਆ ਸੀ ਉਹਨਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ, ਪਰ ਜਾਂਚ ਟੀਮ ਨੇ ਖੁਲਾਸਾ ਕੀਤਾ ਕਿ ਗੁਰਦੀਪ ਸਿੰਘ ਪੰਧੇਰ ਨੇ ਕਥਿਤ ਤੌਰ ਤੇ ਸਾਜ਼ਿਸ਼ ਰਚ ਕੇ ਬੇਕਸੂਰ ਲੋਕਾਂ ਦੇ ਖਿਲਾਫ ਝੂਠਾ ਪਰਚਾ ਦਰਜ ਕਰਕੇ ਖੁਦ ਅਤੇ ਬਾਕੀ ਮੁਲਜ਼ਮਾਂ ਨੂੰ ਗੋਲੀ ਕਾਂਡ ਤੋਂ ਬਾਅਦ ਪੈਦਾ ਹੋਏ ਹਾਲਾਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਬਹੁਤੇ ਲੋਕ ਇਹ ਕਹਿੰਦੇ ਆ ਕਿ ਜਦੋਂ ਬਾਦਲ ਸੱਤਾ ਦੇ ਵਿੱਚ ਨਹੀਂ ਰਹੇ ਤਾਂ ਉਹਨਾਂ ਦੀ ਗੱਲ ਕਰਨੀ ਜਾਂ ਉਹਨਾਂ ਤੇ ਐਲੀਗੇਸ਼ਨ ਲਾਉਣਾ ਬਣਦਾ ਨਹੀਂ, ਪਰ ਇਹ ਗਲਤ ਗੱਲ ਹੈ। ਜਿਹੜਾ ਬੰਦਾ ਸੱਤਾ ਦੇ ਵਿੱਚ ਰਿਹਾ ਉਹਦੀ ਜਵਾਬਦੇਹੀ ਹੈ, ਉਹਦੀ ਅਕਾਊਂਟੇਬਿਲਿਟੀ ਹੈ ਕਿ ਉਹਦੀ ਸੱਤਾ ਦੇ ਦੌਰਾਨ ਜੋ ਵੀ ਕੰਮ ਹੋਏ ਆ ਉਹ ਲਾਈਫ ਟਾਈਮ ਵਾਸਤੇ ਉਹਨਾਂ ਕੰਮਾਂ ਦੇ ਲਈ ਅਕਾਊਂਟੇਬਲ ਹੈ। ਜਿਹੜੇ ਬੰਦੇ ਨੂੰ ਇਸ ਅਕਾਊਂਟੇਬਿਲਿਟੀ ਤੋਂ ਡਰ ਲੱਗਦਾ ਜਾਂ ਉਹ ਕਹਿੰਦਾ ਕਿ ਮੈਂ ਤਾਂ ਜਵਾਬਦੇਹ ਨਹੀਂ ਆ, ਤਾਂ ਉਹ ਇਸ ਸੱਤਾ ਦੀ ਜ਼ਿੰਮੇਵਾਰੀ ਤੋਂ ਪਾਸੇ ਰਵੇ, ਕਿਉਂਕਿ ਇਹ ਹੋ ਨਹੀਂ ਸਕਦਾ ਕਿ ਜੇਕਰ ਤੁਸੀਂ ਆਗੂ ਆ, ਜੇਕਰ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਤੁਹਾਡੀ ਜਵਾਬਦੇਹੀ ਵੀ ਹੈ, ਜ਼ਿੰਮੇਵਾਰੀਆਂ ਦੇ ਨਾਲ ਜਵਾਬਦੇਹੀ ਵੀ ਹੈ। ਜੇਕਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਜੌਬ ਲਾ ਲਓ ਜਿੱਥੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉੱਥੇ ਤੁਹਾਡੀ ਜਵਾਬਦੇਹੀ ਹੈ ਕਿ ਤੁਹਾਨੂੰ ਕੋਈ ਟਾਸਕ ਦਿੱਤਾ ਗਿਆ, ਤੁਹਾਨੂੰ ਕੋਈ ਕੰਮ ਦਿੱਤਾ ਗਿਆ, ਤਾਂ
ਉੱਥੇ ਤੁਸੀਂ ਜਦੋਂ ਉਸ ਕੰਮ ਦੇ ਬਾਰੇ ਗੱਲ ਚੱਲਦੀ ਹੈ, ਜਦੋਂ ਉਸ ਕੰਮ ਦੇ ਬਾਰੇ ਪੜਤਾਲ ਚੱਲਦੀ ਹੈ, ਤਾਂ ਤੁਹਾਨੂੰ ਉੱਥੇ ਜਵਾਬ ਦੇਣਾ ਪੈਂਦਾ। ਇਹ ਆਪਾਂ ਸਾਰੇ ਦਿੰਦੇ ਹਾਂ ਜਵਾਬ ਕਿ ਹਾਂ ਮੈਂ ਆਹ ਕੀਤਾ, ਜਾਂ ਮੈਂ ਆਹ ਕਰਨਾ ਚਾਹੁੰਦਾ, ਜਾਂ ਮੈਂ ਆਹ ਸੋਚਿਆ ਸੀ, ਜਾਂ ਮੈਂ ਇੰਨਾ ਕੁ ਕਰ ਲਿਆ, ਇੰਨਾ ਕੁ ਰਹਿ ਗਿਆ। ਇਹ ਸਾਡੀ ਇੱਕ ਮੋਰਲ ਡਿਊਟੀ ਬਣਦੀ ਹੈ ਜੇ ਅਸੀਂ ਕਿਸੇ ਵੀ ਜ਼ਿੰਮੇਵਾਰੀ ਤੇ ਹੈਗੇ ਹਾਂ। ਤਾਂ ਇਸੇ ਤਰ੍ਹਾਂ ਇਹਨਾਂ ਦੀ ਵੀ ਹੈ, ਸਿਆਸਤਦਾਨਾਂ ਤੇ ਵੀ ਇਹ ਗੱਲ ਹੁੰਦੀ ਹੈ। ਸੋ ਜਿਹੜੇ ਵੀ ਲੋਕਾਂ ਨੇ ਅਕਤੂਬਰ ਦੇ ਦਿਨ ਉਹ ਵੇਖੇ ਆ 2015 ਦੇ, ਤਾਂ ਉਹਨਾਂ ਨੂੰ ਅੱਜ ਵੀ ਯਾਦ ਹੈ, ਕਿਉਂਕਿ ਉਹਨਾਂ ਚੀਜ਼ਾਂ ਨੂੰ ਨੇੜਿਓਂ ਕਵਰ ਕਰਦਿਆਂ ਲੋਕਾਂ ਦੇ ਡਰ ਭੈ ਨੂੰ, ਸਰਕਾਰੀ ਮਸ਼ੀਨਰੀ ਦੀ ਆਪ ਹੁਦਰੀਆਂ ਨੂੰ ਨੇੜੋਂ ਦੇਖਿਆ ਜਾ ਸਕਦਾ। ਇਹਨਾਂ ਚੀਜ਼ਾਂ ਨੂੰ ਨੇੜੋਂ ਦੇਖਿਆ ਕਿ ਕਿਵੇਂ ਗੋਲੀਆਂ ਚੱਲੀਆਂ, ਕਿਵੇਂ ਲੋਕ ਉਦੋਂ ਖਿੰਡੇ ਪੁੰਡੇ, ਕਿਵੇਂ ਪਾਣੀ ਦੀਆਂ ਵਿਛਾੜਾਂ, ਔਰ ਗੰਦਾ ਪਾਣੀ ਸੀ ਉਹ ਜਿਹੜੀਆਂ ਵਿਛਾੜਾਂ ਮਾਰੀਆਂ ਗਈਆਂ ਨਾ, ਬਹੁਤ ਗੰਦਾ ਪਾਣੀ, ਸੀਵਰ ਦਾ ਪਾਣੀ ਸੀਗਾ। ਕੁਛ ਲੋਕ ਤਾਂ ਇਹ ਵੀ ਐਲੀਗੇਸ਼ਨ ਲਾਉਂਦੇ, ਔਰ ਕਈ ਲੋਕਾਂ ਨੂੰ ਉਦੋਂ ਬਾਅਦ ਚਮੜੀ ਦੇ ਰੋਗ ਵੀ ਲੱਗੇ। ਹਾਲਾਂਕਿ ਹਰ ਇੱਕ ਬੰਦਾ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ। ਸੋ ਇਸ 2015 ਦੇ ਵਿੱਚ ਵਾਪਰੇ ਇਸ ਕਾਂਡ ਨੂੰ ਲੈ ਕੇ, ਗੋਲੀ ਕਾਂਡ ਨੂੰ ਲੈ ਕੇ, ਚਾਹੇ ਬਹਿਬਲ ਕਲਾਂ ਗੋਲੀ ਕਾਂਡ ਆ, ਇਹਨੂੰ ਲੈ ਕੇ ਅੱਜ ਵੀ ਲੋਕ ਜੱਦੋ-ਜਹਿਦ ਕਰ ਰਹੇ ਨੇ ਪੰਜਾਬ ਦੇ ਵਿੱਚ, ਵਿਦੇਸ਼ਾਂ ਦੇ ਵਿੱਚੋਂ। ਸੋ ਇਹ ਜੱਦੋ-ਜਹਿਦ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਯਾਰ ਇਹ ਬਾਦਲ ਪਰਿਵਾਰ ਦੇ ਖਿਲਾਫ ਆ। ਨਹੀਂ, ਇਹ ਜੱਦੋ-ਜਹਿਦ ਉਸ ਨਿਜ਼ਾਮ ਦੇ ਖਿਲਾਫ ਆ, ਉਸ ਸਿਸਟਮ ਦੇ ਖਿਲਾਫ ਆ, ਜਿਹੜੀ ਸਿਸਟਮ ਦੇ ਵਿੱਚ ਇਹ ਵਧੀਕੀ ਹੋਈ ਲੋਕਾਂ ਦੇ ਨਾਲ। ਉਦੋਂ ਕੋਈ ਵੀ ਹੁੰਦਾ, ਜਿਹੜੇ ਲੋਕਾਂ ਨੇ ਪਹਿਲਾਂ, ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਨੇ, ਜਿਨ੍ਹਾਂ ਲੋਕਾਂ ਨੇ ਪਹਿਲਾਂ ਮਾਈਨੋਰਿਟੀ ਦਾ ਘਾਣ ਕੀਤਾ, ਉਹਨਾਂ ਨੂੰ ਕਿਹੜਾ ਲੋਕਾਂ ਨੇ ਮਾਫ਼ ਕਰਤਾ। ਅੱਜ ਵੀ ਆਪਾਂ ਜ਼ਿਕਰ ਕਰਦੇ ਹਾਂ, ਅੱਜ ਵੀ ਠੋਕ ਵਜਾ ਕੇ ਕਹਿੰਦੇ ਇਹ ਗੱਲ ਕਿ ਫਲਾਂ ਬੰਦੇ ਨੇ, ਫਲਾਂ ਨੇ ਆਹ ਕੀਤਾ, ਆਹ ਕੀਤਾ। ਸੋ ਇਹਦੇ ਵਿੱਚ ਹੋ ਸਕਦਾ ਕਈ ਲੋਕ ਇਹਨੂੰ ਪਰਸਨਲੀ ਲੈ ਜਾਣ, ਪਰ ਇਹ ਪਰਸਨਲੀ ਲੈਣ ਵਾਲੀ ਗੱਲ ਨਹੀਂ ਹੈ। ਜਿਨ੍ਹਾਂ ਨੇ, ਜਿਹੜੇ ਕੁਰਸੀਆਂ ਤੇ ਬੈਠੇ ਸੀ, ਉਹਨਾਂ ਨੂੰ ਜਵਾਬ ਦੇਣੇ ਪੈਣਗੇ। ਹੁਣ ਇਸ ਮਸਲੇ ਦੇ ਵਿੱਚ ਖਾਸ ਗੱਲ ਜਿਹੜੀ ਹੈ, ਉਹ ਖਬਰ ਦੇ ਰੂਪ ਦੇ ਵਿੱਚ ਇਹ ਸਾਹਮਣੇ ਆ ਰਹੀ ਹੈ ਕਿ ਜਿਹੜਾ ਨੋਟਿਸ ਗਿਆ, ਉਹਦੇ 'ਚ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਨਿੱਜੀ ਤੌਰ ਤੇ ਹਾਜ਼ਰ ਨਹੀਂ ਹੁੰਦਾ ਅਦਾਲਤ ਦੇ ਵਿੱਚ, ਤਾਂ ਉਹਦੇ ਖਿਲਾਫ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ। ਬਾਏ ਨੇਮ ਖਬਰ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਪਰਮਰਾਜ ਸਿੰਘ ਉਮਰਾ ਨੰਗਲ, ਸੁਮੇਧ ਸੈਣੀ ਤੇ ਸਾਬਕਾ ਐਸਐਸਪੀ ਇਹ ਹਾਈ ਕੋਰਟ ਤੋਂ ਜ਼ਮਾਨਤਾਂ ਲੈ ਚੁੱਕੇ ਆ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਐਸਐਸਪੀ ਸੁਖਮਿੰਦਰ ਸਿੰਘ ਮਾਨ, ਡੀਆਈਜੀ ਅਮਰ ਸਿੰਘ ਚਾਹਲ, ਇਹਨਾਂ ਨੇ ਹਲੇ ਇਹਨਾਂ ਕੇਸਾਂ ਦੇ ਵਿੱਚੋਂ, ਅਦਾਲਤ ਦੇ ਵਿੱਚੋਂ ਜ਼ਮਾਨਤ ਨਹੀਂ ਲਈ, ਕਿਉਂਕਿ ਇਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ। ਸੋ ਅਗਲੀ ਖਬਰ ਦੇ ਵੱਲ ਵੱਧਦੇ ਚੱਲੀਏ ਤੇ ਗੱਲ ਕਰੀਏ ਆਲੂਆਂ ਦੀ ਕੀਮਤ ਦੀ। ਜਿਹੜੇ ਇਸ ਵੇਲੇ ਕਿਸਾਨ ਆਲੂ ਪੁੱਟ ਰਹੇ ਨੇ, ਉਹਨਾਂ ਨੂੰ ਤਾਂ ਚੰਗੇ ਭਲੇ ਇਹ ਗੱਲ ਪਤਾ ਹੀ ਹੈ ਕਿ ਆਲੂਆਂ ਦੀ ਕੀਮਤ ਕੀ ਹੈ ਇਸ ਵੇਲੇ। ਆਲੂਆਂ ਦੀ ਕੀਮਤ ਇੰਨੀ ਕੁ ਡਿੱਗ ਪਈ ਹੈ ਕਿ ਕਿਸਾਨਾਂ ਨੂੰ ਲਾਗਤ ਵੀ ਨਹੀਂ ਮੁੜ ਰਹੀ। ਆਲੂਆਂ ਦਾ ਭਾਅ ਡਿੱਗਣ ਕਰਕੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ। ਪਿਛਲੇ ਸਾਲ ਫਰਵਰੀ ਦੇ ਵਿੱਚ ਆਲੂਆਂ ਦਾ ਭਾਅ 1200 ਰੁਪਏ ਪ੍ਰਤੀ ਕੁਇੰਟਲ ਸੀ, ਜਿਹੜਾ ਕਿ ਇਸ ਸਾਲ ਘਟ ਕੇ 500 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ। ਆਲੂ ਬੀਜਣ ਵਾਲੇ ਕਿਸਾਨ ਨੇ ਜਲੰਧਰ ਦੇ ਗੁਰਵਿੰਦਰ ਸਿੰਘ ਬੋਪਾ ਰਾਏ, ਉਹ ਦੱਸਦੇ ਨੇ ਕਿ ਸੀਜ਼ਨ ਦੇ ਵਿੱਚ ਦੇਸ਼ ਭਰ ਦੇ ਵਿੱਚ ਆਲੂਆਂ ਦੀ ਪੈਦਾਵਾਰ ਬਹੁਤ ਜ਼ਿਆਦਾ ਹੋਈ ਹੈ ਤੇ ਇਸ ਕਰਕੇ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ। ਜਲੰਧਰ ਦੇ ਪਿੰਡ ਪ੍ਰਤਾਪਪੁਰਾ ਦੇ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ 80 ਏਕੜ ਰਕਬੇ ਦੇ ਵਿੱਚ ਆਲੂ ਬੀਜੇ ਸਨ, ਜਿਨ੍ਹਾਂ ਦੇ ਵਿੱਚੋਂ 60 ਏਕੜ ਦੇ ਵਿੱਚ ਫਸਲ ਦੀ ਪਟਾਈ ਉਹ ਕਰ ਚੁੱਕੇ ਹੈ, ਪਰ ਉਹਨਾਂ ਦੇ ਆਲੂਆਂ ਦੀ ਕੋਈ ਮੰਗ ਨਹੀਂ ਹੈ। ਇਸੇ ਤਰ੍ਹਾਂ ਉਹ ਕਹਿੰਦੇ ਸੀ ਕਿ 900 ਤੋਂ ਲੈ ਕੇ 1000 ਰੁਪਏ ਪ੍ਰਤੀ ਕੁਇੰਟਲ ਤੱਕ ਆਲੂ ਨਹੀਂ ਵੇਚ ਸਕਦੇ, ਕਿਉਂਕਿ ਇਸ ਦਰ ਦੇ ਨਾਲ ਤਾਂ ਲਾਗਤ ਖਰਚੇ ਵੀ ਜਿਹੜੇ ਆ ਉਹ ਪੂਰੇ ਨਹੀਂ ਹੁੰਦੇ। ਸੋ ਕਿਸਾਨ ਕਹਿੰਦੇ ਕਿ ਆਲੂਆਂ ਦੇ ਜਿਹੜੇ ਰੇਟ ਆ, ਉਹਦੇ ਵਿੱਚ ਉਤਰਾਅ ਚੜਾਅ ਲਗਾਤਾਰ ਆਉਂਦਾ ਰਹਿੰਦਾ, ਕਿਉਂਕਿ ਆਲੂਆਂ ਦੀ ਫਸਲ ਇੱਕ ਬਹੁਤ ਹੀ ਰਿਸਕ ਭਰੀ ਜਿਹੜੀ ਫਸਲ ਉਹ ਹੁੰਦੀ ਹੈ। ਸੋ ਇਹ ਸਾਡੇ ਕਿਸਾਨ ਨੇ, ਤੇ ਜੇਕਰ ਤੁਸੀਂ ਥੋੜ੍ਹੀ ਜਿਹੀ ਮੁਸ਼ੱਕਤ ਕਰ ਲਓਗੇ, ਤਾਂ ਤੁਸੀਂ ਸਿਰਫ ਗੂਗਲ ਤੇ ਜਾ ਕੇ ਇੰਨਾ ਹੀ ਲਿਖੋਗੇ ਕਿ ਇਹਨਾਂ ਦੀ ਕੀਮਤ ਕੀ ਆਲੂਆਂ ਦੀ ਪਾਕਿਸਤਾਨ ਦੇ ਵਿੱਚ, ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਫੈਸਲਾਬਾਦ ਦੇ ਵਿੱਚ ਅੱਜ ਜਿਹੜੀ ਕੀਮਤ ਹੈ ਉਹ ਮਾਰਚ 7 ਦੀ ਕੀਮਤ ਦੀ ਮੈਂ ਗੱਲ ਕਰ ਰਿਹਾ, 3600 ਰੁਪਏ ਪ੍ਰਤੀ ਕੁਇੰਟਲ ਹੈ। ਰਾਵਲਪਿੰਡੀ ਦੇ ਵਿੱਚ 3100 ਹੈ। ਇਸੇ ਤਰ੍ਹਾਂ ਸਾਹੀਵਾਲ, ਕਿੰਨੇ ਇਲਾਕੇ ਨੇ 3000 ਤੋਂ ਘੱਟ ਕਿਤੇ ਵੀ ਨਹੀਂ ਹੈ, ਸਾਰੇ ਕਿਤੇ ਇੰਨੀ ਹੈ। ਤੇ ਸਾਡੇ ਇੱਥੇ ਕੀ ਭਾਅ? ਸਾਡੇ ਇੱਥੇ ਭਾਅ ਜਿਹੜਾ ਉਹ 500 ਰੁਪਏ ਪ੍ਰਤੀ ਕੁਇੰਟਲ ਦਾ ਹੈ, ਜਿਹੜਾ ਕਿਸਾਨਾਂ ਨੂੰ ਮਿਲ ਰਿਹਾ, ਜਦਕਿ 900 ਤੋਂ ਲੈ ਕੇ 1000 ਰੁਪਏ ਪ੍ਰਤੀ ਕੁਇੰਟਲ ਆਲੂ ਦੀ ਲਾਗਤ ਪੂਰੀ ਹੁੰਦੀ ਹੈ, ਕਿਸਾਨ ਕਹਿ ਰਹੇ ਹੈ। ਪਰ ਕਿੱਥੇ 3000, 3600, ਕਿੱਥੇ 500। ਇਸੇ ਕਰਕੇ ਤਾਂ ਆਪਾਂ ਕਹਿੰਦੇ ਨਾ ਕਿ ਸਰਹੱਦ ਖੁੱਲ੍ਹਣੀ ਚਾਹੀਦੀ ਹੈ, ਬਾਰਡਰ ਖੁੱਲ੍ਹਣਾ ਚਾਹੀਦਾ, ਤਾਂ ਜੋ ਸਾਡੇ ਕਿਸਾਨਾਂ ਨੂੰ ਵਾਜਬ ਰੇਟ ਮਿਲ ਸਕੇ। ਜੇ ਬਾਰਡਰ ਖੁੱਲ੍ਹਦਾ ਤਾਂ ਇਹਦਾ ਲਾਹਾ ਕਿਸਾਨੀ ਨੂੰ ਬਹੁਤ ਜ਼ਿਆਦਾ ਮਿਲੂਗਾ। ਸਾਲ ਦੇ ਵਿੱਚ ਹੀ ਤੁਸੀਂ ਇਹਦੇ ਜਿਹੜੇ ਆ ਸਿੱਟੇ ਕਿਸਾਨੀ ਨੂੰ ਮੁਨਾਫੇ ਦੇ ਰੂਪ ਦੇ ਵਿੱਚ ਦੇਖ ਸਕਦੇ ਆ, ਦੇਖ ਲਓਗੇ, ਮਹਿਸੂਸ ਕਰ ਸਕੋਗੇ। ਪਰ ਬੰਬੇ ਕਰਾਚੀ ਵਪਾਰ ਚੱਲਦਾ, ਗੁਜਰਾਤ ਦੇ ਵਿੱਚੋਂ ਵੀ ਜਿਹੜੀਆਂ ਨੇ, ਗੁਜਰਾਤ ਦਾ ਵੀ ਪੋਰਟ ਚੱਲਦਾ,
ਪਰ ਇੱਥੇ ਨਹੀਂ ਚੱਲਦਾ, ਕਿਉਂਕਿ ਇੱਥੇ ਜ਼ਮੀਨ ਦੇ ਨਾਲ ਕੁਛ ਕਿਲੋਮੀਟਰ 7-8 ਕਿਲੋਮੀਟਰ ਹੀ ਜਾ ਕੇ, ਕਿਉਂਕਿ ਇੱਕ ਪਾਸੇ ਅਟਾਰੀ ਸਾਡਾ ਬਾਰਡਰ ਆ, ਦੂਜੇ ਪਾਸੇ ਵਾਹਗਾ ਹੈ। ਜੇਕਰ ਇੱਧਰ 7 ਕਿਲੋਮੀਟਰ 8 ਕਿਲੋਮੀਟਰ ਇੱਧਰ ਫਸਲ ਰੁਲ ਰਹੀ ਹੈ 500 ਰੁਪਏ ਨੂੰ, ਤੇ 8 ਕਿਲੋਮੀਟਰ ਨਾਲ ਜਾ ਕੇ ਉਹੀ ਫਸਲ ਉਸੇ ਭਾਅ ਜਿਹੜਾ ਮੈਂ ਤੁਹਾਨੂੰ ਭਾਅ ਕੋਟ ਕੀਤਾ, ਤਾਂ ਤੁਸੀਂ ਦੇਖੋ ਕਿ ਕਿੰਨਾ ਫਰਕ ਹੈ। ਜੇਕਰ ਸਾਡਾ ਉੱਥੇ ਵਪਾਰੀ ਵਰਗ ਇਸੇ ਕਰਕੇ ਕਮਾਈ ਕਰਦਾ, ਕਿਉਂਕਿ ਉਹਨਾਂ ਨੇ ਕਿਸਾਨਾਂ ਨੂੰ ਥੋੜ੍ਹੀ ਹੋਰ ਕੀਮਤ ਦੇ ਦੇਣੀ ਹੈ, ਜਿਹਦੇ ਨਾਲ ਚਲੋ ਕਿਸਾਨ ਦਾ ਵੀ ਉਹਨੂੰ ਵੀ ਫਾਇਦਾ ਹੁੰਦਾ, ਤੇ ਪਰ ਉੱਧਰ ਜਾ ਕੇ ਉਹਨਾਂ ਨੂੰ ਜ਼ਿਆਦਾ ਕੀਮਤ ਮਿਲਦੀ ਹੈ। ਪਰ ਇਸੇ ਕਰਕੇ ਇਹ ਜਿਹੜੀ ਗੱਲ ਆ ਕਿਸਾਨੀ ਦੇ ਹਿੱਤ ਦੇ ਵਿੱਚ ਆ, ਇਕੱਲੇ ਆਲੂਆਂ ਦੀ ਨਹੀਂ ਗੱਲ, ਗੱਲ ਇੱਥੋਂ ਦੇ ਖੇਤੀਬਾੜੀ ਸੰਦੇ ਦੀ ਵੀ ਆ। ਬਹੁਤ ਸਾਰਾ ਸੰਦਾ ਪੈੜਾ ਸਾਡਾ ਪਾਕਿਸਤਾਨ ਦੇ ਵਿੱਚ ਜਾਂਦਾ ਰਿਹਾ, ਕਿਉਂਕਿ ਇੱਥੇ ਹਾਈਟੈਕ ਸੰਦ ਬਣਦੇ ਆਪਣੇ ਪੰਜਾਬ ਦੇ ਵਿੱਚ, ਔਰ ਬਹੁਤ ਸਾਰੀਆਂ ਐਗਰੋ ਇੰਡਸਟਰੀਜ਼ ਆ ਜਿਨ੍ਹਾਂ ਨੇ ਪਹਿਲਾਂ ਇਹ ਐਕਸਪੋਰਟ ਕੀਤੇ ਆ ਸੰਦ। ਸੋ ਸਾਡੇ ਜਿੰਨੇ ਵੀ ਆਗੂ ਨੇ ਪਿਛਲੇ ਦਿਨੀ ਮਾਨ ਸਾਹਿਬ ਦੇ ਬਿਆਨ ਤੇ ਸਾਰਿਆਂ ਨੇ ਇਤਰਾਜ਼ ਕੀਤਾ ਸੀ, ਆਪਾਂ ਵੀ ਕੀਤਾ ਸੀ ਕਿ ਤੁਹਾਨੂੰ ਇਹ ਬਿਆਨ ਜਿਹੜਾ ਰਾਸ਼ਟਰਵਾਦੀ ਬਿਆਨ ਆ ਉਹ ਨਹੀਂ ਦੇਣਾ ਚਾਹੀਦਾ ਸੀਗਾ। ਤੁਹਾਡਾ ਜਦੋਂ ਖੇਤੀਬਾੜੀ ਮੰਤਰੀ ਕਹਿ ਰਿਹਾ, ਔਰ ਕੌਮੀ ਸੰਮੇਲਨ ਦੇ ਵਿੱਚ ਖੜ ਕੇ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਨੇ, ਦੇਖੋ ਆਪਾਂ ਉਹਨਾਂ ਨਾਲ ਸਹਿਮਤ ਹੋਈਏ ਨਾ ਹੋਈਏ ਇੱਕ ਵੱਖਰੀ ਗੱਲ ਆ, ਪਰ ਜੋ ਉਹਨਾਂ ਨੇ ਕਿਹਾ ਉਹਦੇ ਨਾਲ ਆਪਾਂ ਸਹਿਮਤ ਕਰਦੇ ਹਾਂ। ਦੇਖੋ ਸਿਆਸਤਦਾਨ ਦੀਆਂ ਸਾਰੀਆਂ ਗੱਲਾਂ ਨਾਲ ਤੁਸੀਂ ਕਦੇ ਵੀ ਨਹੀਂ ਸਹਿਮਤ ਹੁੰਦੇ, ਸਿਆਸਤਦਾਨ ਦੀ ਸਿਆਸਤ ਨਾਲ ਤੁਸੀਂ ਹੋ ਸਕਦਾ ਸਹਿਮਤੀ ਰੱਖੋ, ਪਰ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਗੱਲ ਬੜੀ ਬੇਬਾਕੀ ਤੇ ਦਲੇਰੀ ਨਾਲ ਕਹੀ ਸੀਗੀ ਕਿ ਇਹ ਜਿਹੜੀ ਸਰਹੱਦ ਆ ਖੁੱਲ੍ਹਣੀ ਚਾਹੀਦੀ ਆ, ਸਾਡੀਆਂ ਫਸਲਾਂ ਉੱਧਰ ਜਾਣ ਤੇ ਉੱਧਰਲੀਆਂ ਫਸਲਾਂ ਸਾਨੂੰ ਮਿਲਣ ਸਸਤੀਆਂ, ਤੇ ਜਿਹੜੀ ਸਾਡੇ ਮਹਿੰਗਾਈ ਹੈ ਇੱਥੇ, ਮੈਂ ਪਿਛਲੀ ਰਿਪੋਰਟ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਦੋਂ ਸਾਡੇ ਇੱਥੇ ਗੰਢਾ ਰੋਲ ਰਿਹਾ ਹੁੰਦਾ, ਕਿਸਾਨਾਂ ਨੇ ਪੱਟਿਆ ਹੁੰਦਾ ਨਾਸਿਕ ਦਾ ਪਿਆਜ਼ ਜਾਂ ਮਹਾਰਾਸ਼ਟਰ ਦਾ, ਜਾਂ ਰੋਲ ਰਿਹਾ ਹੁੰਦਾ, ਕੌਡੀਆਂ ਦੇ ਭਾਅ ਪੁੱਛਦਾ ਨਹੀਂ, ਜਦੋਂ ਅਸੀਂ ਟਮਾਟਰ ਤੇ ਲਸਣ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਰੋੜਦੇ ਹਾਂ, ਉਹੀ ਉਦੋਂ ਪਾਕਿਸਤਾਨ ਦੇ ਵਿੱਚ ਉਹਨੂੰ ਅੱਗ ਲੱਗੀ ਪਈ ਹੁੰਦੀ, ਅਸਮਾਨੀ ਜਿਹੜੇ ਪਏ ਹੁੰਦੇ ਆ। ਸੋ ਇਸੇ ਕਰਕੇ ਮਾਨ ਸਾਹਿਬ ਦੇ ਬਿਆਨ ਨੂੰ ਲੋਕਾਂ ਨੇ ਵੀ, ਔਰ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਇਹ ਬਿਆਨ ਨਹੀਂ ਦੇਣਾ ਚਾਹੀਦਾ। ਇਹ ਬਿਆਨ ਬਿਲਕੁਲ ਉਸ ਤਰੀਕੇ ਦਾ ਬਿਆਨ ਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਹਰ ਗੱਲ ਦੇ ਵਿੱਚ ਪਾਕਿਸਤਾਨ ਨੂੰ ਲੈ ਆਉਣਾ, ਸੁਖਬੀਰ ਸਿੰਘ ਬਾਦਲ ਹਰ ਗੱਲ ਦੇ ਵਿੱਚ ਇਹ ISI ਦਾ ਹੱਥ ਹੈ, ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਰਹੇ ISI ਦਾ ਹੱਥ ਹੈ, ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਰਹੇ ਪਾਕਿਸਤਾਨ ਤੋਂ ਡਰੋਨ ਆਉਂਦੇ ਆ, ਭਗਵੰਤ ਮਾਨ ਵੀ ਉਹੀ ਕਹਿੰਦੇ ਰਹੇ। ਸੋ ਇਹ ਚੀਜ਼ਾਂ ਨਹੀਂ ਚਾਹੀਦੀਆਂ ਸੀ। ਲੋਕਾਂ ਨੇ ਬਦਲਾਅ ਵਾਸਤੇ ਆਗੂ ਨਵੇਂ ਚੁਣੇ ਆ, ਤੇ ਬਦਲਾਅ ਇਕੱਲਾ ਕਹਿਣ ਨੂੰ ਨਹੀਂ ਹੁੰਦਾ, ਬਦਲਾਅ ਮਹਿਸੂਸ ਹੋਣਾ ਚਾਹੀਦਾ। ਕਈ ਗੱਲਾਂ ਦੇ ਵਿੱਚ ਹੋ ਵੀ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪੰਜਾਬੀ ਰੇਡੀਓ USA ਨੇ ਕਦੇ ਵੀ ਕਿਸੇ ਵੀ ਹਕੂਮਤ ਤੋਂ, ਕਿਸੇ ਸੱਤਾ ਤੋਂ ਡਰ ਕੇ ਕਦੇ ਨਹੀਂ ਗੱਲ ਕੀਤੀ। ਹਾਂ, ਅਸੀਂ ਇਹ ਗੱਲ ਜ਼ਰੂਰ ਕਰਦੇ ਹਾਂ ਕਿ ਆਹ ਕੰਮ ਚੰਗੇ ਹੋ ਰਹੇ ਆ, ਆਹ ਕੰਮ ਗਲਤ ਹੋ ਰਹੇ ਆ। ਜਿੱਥੇ ਕਿਤੇ ਵੀ ਜਦੋਂ ਤੋਂ ਪੰਜਾਬੀ ਰੇਡੀਓ USA ਔਨ ਏਅਰ ਹੈ, 2010 ਤੋਂ 12 ਸਾਲਾਂ ਦਾ ਤੁਹਾਡਾ ਪੰਜਾਬੀ ਰੇਡੀਓ USA ਦੇ ਨਾਲ ਵਾਹ, ਕਿੰਨੀਆਂ ਸੱਤਾ ਬਦਲ ਗਈਆਂ ਇੱਥੇ ਉੱਥੇ। UPA ਜਦੋਂ ਉੱਥੇ ਚੱਲ ਰਹੀ ਸੀ, UPA 2 ਚੱਲ ਰਹੀ ਸੀ ਉਦੋਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। UPA 2 ਤੋਂ ਬਾਅਦ 8 ਸਾਲ ਮੋਦੀ ਕਾਰਜਕਾਲ ਦੇ ਲੰਘ ਗਏ, 3 ਸੱਤਾ ਉੱਥੇ ਲੰਘ ਗਈਆਂ ਕੇਂਦਰ ਦੀਆਂ, 4 ਸੱਤਾ ਲੰਘ ਗਈਆਂ ਉੱਥੇ। 2012 ਤੋਂ ਬਾਅਦ ਫਿਰ ਬਾਦਲ ਆਏ, ਰਿਪੀਟ ਹੁੰਦੀ ਹੈ ਅਕਾਲੀ ਦਲ ਦੀ ਸਰਕਾਰ। 17 ਦੇ ਵਿੱਚ ਕੈਪਟਨ ਆਏ, ਚਰਨਜੀਤ ਚੰਨੀ ਆਏ, ਹੁਣ ਫਿਰ ਆਏ। ਕਦੇ ਵੀ ਪੰਜਾਬੀ ਰੇਡੀਓ USA ਨੇ ਕਿਸੇ ਵੀ ਹਕੂਮਤ ਤੋਂ ਡਰ ਕੇ, ਝਿਜਕ ਕੇ, ਕਦੇ ਕੋਈ ਡਿਪਲੋਮੈਟਿਕ ਗੱਲ ਨਹੀਂ ਕੀਤੀ। ਜਿੱਥੇ ਕਿਤੇ ਵੀ ਸਰਕਾਰ ਦਾ ਸਵਾਲ ਆਉਂਦਾ, ਔਰ ਜਿੱਥੇ ਕਿਤੇ ਵੀ ਕੌਮ ਦੀ ਗੱਲ ਆਉਂਦੀ, ਉੱਥੇ ਵੀ ਪੰਜਾਬੀ ਰੇਡੀਓ USA ਨੇ ਹਮੇਸ਼ਾ ਪੰਥ ਦੇ ਨਾਲ ਖੜ ਕੇ, ਪੰਥ ਦੀ ਗੱਲ ਕਰਕੇ ਹਮੇਸ਼ਾ ਕੌਮ ਦੇ ਨਾਲ ਖੜੇ, ਔਰ ਤਾਂ ਕਰ ਕਿਉਂਕਿ ਭਰੋਸਾ ਹੈ ਤੁਹਾਡਾ ਸਾਰਿਆਂ ਦਾ। ਸੋ ਇੱਥੇ ਹੀ ਪ੍ਰੋਗਰਾਮ ਆਪਾਂ ਖਬਰ ਤੇ ਨਜ਼ਰ ਨੂੰ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਜਿੱਥੇ ਕਿਤੇ ਵੀ ਬੋਲਾਂ ਦੇ ਵਿੱਚ 1-2 ਲਫ਼ਜ਼ ਉੱਪਰ ਹੇਠਾਂ ਹੋ ਜਾਣ ਤਾਂ ਉਹਦੇ ਲਈ ਗੁਸਤਾਖੀ ਮਾਫ਼। ਤੇ ਪਰ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਔਰ ਖਾਸ ਗੱਲ ਇਹ ਵੀ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪੰਜਾਬੀ ਰੇਡੀਓ USA ਦੇ ਖਾਸ ਕਰਕੇ ਅਮਰੀਕਾ ਅਪਡੇਟ ਤੇ ਅਪਡੇਟ ਕੈਲੀਫੋਰਨੀਆ ਤੇ ਅਪਡੇਟ ਫਾਰਮਿੰਗ ਦੇ ਵਿੱਚ ਹਮੇਸ਼ਾ ਜਿਹੜੀ ਇੱਥੋਂ ਦੀ ਖੇਤੀਬਾੜੀ, ਇੱਥੋਂ ਦੀ ਆਰਥਿਕਤਾ, ਇੱਥੋਂ ਦੇ ਕਾਰੋਬਾਰ ਬਾਰੇ ਤੁਹਾਨੂੰ ਉਹ ਜਾਣਕਾਰੀਆਂ ਹਾਸਲ ਦਿੱਤੀਆਂ ਜਾਂਦੀਆਂ, ਜਿਹੜੀਆਂ ਕਿ ਬੜੀ ਰਿਸਰਚ ਤੋਂ ਬਾਅਦ ਸਾਡੇ ਤੱਕ ਪਹੁੰਚਦੀਆਂ ਨੇ, ਜਾਂ ਵੱਖ-ਵੱਖ ਸਰੋਤਾਂ ਦੇ ਹਵਾਲਿਆਂ ਦੇ ਨਾਲ। ਸੋ ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਪੇਸ਼ਕਸ਼ ਚਾਂਦੀ ਮਿੰਟਾਂ ਦੇ ਵਿੱਚ।